ਜੀ ਆਇਆਂ ਜੀ ਸਭ ਨੂੰ ਜੀ। ਅੱਜ ਅਸੀਂ ਡਾਕਟਰ ਮਨਜ਼ੂਰ ਸਾਹਿਬ ਦੀ ਚਤਰ ਛਾਇਆ ਸ਼ੁਰੂ ਕਰਾਂਗੇ। ਬੰਦ 43 ਹੀਰ ਵਾਰਿਸ ਸ਼ਾਹ। ਤੇ ਮੈਂ ਬੰਦ ਪੜਾਂ ਡਾਕਟਰ ਸਾਹਿਬ, ਇਜਾਜ਼ਤ ਹੈ? ਜੀ ਪੜੋ ਪੜੋ। ਹਾਂਜੀ। ਚਿੜੀ ਚੂਕ ਦੀ ਨਾਲ ਜਾਂ ਟੁਰੇ ਪਾਂਦੀ, ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ। ਉੱਠ ਗੁਸਲ ਦੇ ਵਾਸਤੇ ਜਾਨ ਦੌੜੇ, ਤੇਜਾ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੇ। ਰਾਂਝੇ ਕੂਚ ਕੀਤਾ ਆਇਆ ਨਦੀ ਉੱਤੇ, ਸਾਥ ਲੱਡਿਆ ਪਾਰ ਮੁਹਾਣੀਆਂ ਨੇ। ਵਾਰਿਸ਼ਾ ਮੀਆਂ ਲੁੱਡਨ ਵੱਡੀ ਕੱਪਨ, ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ। ਵਾਹ ਵਾਹ। ਹਾਂਜੀ, ਚਿੜੀ ਚੂਕਦੀ ਚੂਕਣਾ ਜਿਹੜਾ ਨਾ ਉਹ ਤਕਰੀਬਨ ਲਾਊਡ ਵਿਸਪਰ ਹੈ, ਜਿਹੜਾ ਲਫ਼ਜ਼ੀ ਮਤਲਬ ਹੈ ਉਹਦਾ। ਲੇਕਿਨ ਵੈਸੇ ਤੇ ਹੈ ਕਿ ਉਹ ਚਿੜੀਆਂ ਜਿਹੜੀਆਂ ਸਵੇਰੇ ਜਦੋਂ ਚਹਿਕਣ ਲੱਗ ਪੈਂਦੀਆਂ ਨੇ ਤੇ ਉਹ ਤੋਂ ਪਤਾ ਲੱਗ ਜਾਂਦਾ ਹੈ ਕਿ ਸਵੇਰ ਹੋ ਗਈ ਹੈ। ਚਿੜੀ ਚੂਕਤੀ ਨਾਲ ਜਾਂ ਟੁਰੇ ਪਾਂਦੀ, ਪਾਂਦੀ ਦਾ ਮਤਲਬ ਹੈ ਮੁਸਾਫਰ, ਸਫ਼ਰ ਕਰਨ ਵਾਲਾ। ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ, ਮਤਲਬ ਹੁਣ ਵਾਰਿਸ ਸ਼ਾਹ ਇਹ ਸਵੇਰ ਦਾ ਪਿੰਡ ਦਾ ਨਕਸ਼ਾ ਖਿੱਚ ਰਿਹਾ ਔਰ ਬੜੇ ਜ਼ਬਰਦਸਤ ਤਰੀਕੇ ਨਾਲ ਖਿੱਚ ਰਿਹਾ ਹੈ ਕਿ ਸਵੇਰੇ ਵੇਲੇ ਜਿਹੜੇ ਮੁਸਾਫਰ ਸਨ ਉਹ ਚਿੜੀ ਚੂਕਣ ਦੇ ਨਾਲ ਹੀ ਤੁਰ ਪਏ ਨੇ ਤੇ ਬਾਕੀ ਘਰਾਂ ਦੇ ਵਿੱਚ ਔਰਤਾਂ ਨੇ ਮਧਾਣੀਆਂ ਪਾਤੀਆਂ ਨੇ ਦੁੱਧ ਵਿੱਚ ਮੱਖਣ ਕੱਢਣ ਲਈ। ਉੱਠ ਗੁਸਲ ਦੇ ਵਾਸਤੇ ਜਾਨ ਦੌੜੇ, ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੇ। ਤੇ ਸ਼ਾਵਰ ਲੈਣ ਲਈ ਉਹ ਲੋਕ ਨਸੇ ਜਾ ਰਹੇ ਨੇ ਖੂਹ ਵਾਲੀ ਜਾਂ ਕਿਸੇ ਹੋਰ ਪਾਣੀ ਵਾਲੀ ਥਾਂ ਤੇ, ਜਿਨ੍ਹਾਂ ਨੇ ਰਾਤ ਨੂੰ ਆਪਣੀਆਂ ਬੀਵੀਆਂ ਦੇ ਨਾਲ ਸੇਜ ਮਾਣੀ ਸੀ। ਰਾਂਝੇ ਕੂਚ ਕੀਤਾ ਆਇਆ ਨਦੀ ਉੱਤੇ, ਸਾਥ ਲੱਦਿਆ ਪਾਰ ਮੁਹਾਣਿਆਂ ਨੇ। ਰਾਂਝਾ ਜਿਹੜਾ ਹੈ he started his journey, ਕੂਚ ਕਰਨਾ ਮਤਲਬ started his journey, ਤੇ ਉਹ ਆਪਣਾ ਦਰਿਆ ਦੇ ਉੱਤੇ ਆ ਗਿਆ। ਨਦੀ ਦਾ ਮਤਲਬ ਦਰਿਆ ਹੈ। ਦਰਿਆ ਦੇ ਉੱਤੇ ਆ ਗਿਆ ਤੇ ਉੱਥੇ ਜਿਹੜੇ ਮੁਹਾਣੇ ਨੇ, ਮੱਲਾਹ ਜਿਹੜੇ ਨੇ, ਉਹਨਾਂ ਨੇ ਵੀ ਆਪਣੀ ਬੇੜੀਆਂ 'ਚ ਆਪਣਾ ਭਾਰ ਲੱਦ ਲਿਆ। ਮਤਲਬ ਟ੍ਰੇਡਿੰਗ ਦਾ ਸਮਾਨ ਜਿਹੜਾ ਉਹ ਉਹਨਾਂ ਨੇ ਵਿੱਚ ਰੱਖਿਆ ਹੈ। ਵਾਰਿਸ ਸ਼ਾਹ ਮੀਆਂ ਲੁੱਡਣ ਵੱਡੀ ਕੱਪਣ, ਵਾਰਿਸ ਸ਼ਾਹ ਮੀਆਂ ਲੁੱਡਣ ਜਿਹੜਾ ਹੈ ਉਹ ਵੱਡੀ ਕੱਪਣ, ਵੱਡੀ ਦਾ ਮਤਲਬ ਹੈ ਰਿਸ਼ਵਤ, ਬਰਾਈਬਰੀ ਲੈਂਦਾ ਹੈ, ਬਰਾਈਬ ਲੈਂਦਾ ਉਹ ਲੁੱਡਣ ਜਿਹੜਾ ਆਪਣੇ ਲੋਕਾਂ ਕੋਲ। ਉਹਦੀ ਇੱਕ ਇਹ ਵੀ ਵਜ੍ਹਾ ਹੋ ਸਕਦੀ ਹੈ ਕਿ ਬਾਜ਼ ਚੀਜ਼ਾਂ ਦੇ ਉੱਤੇ ਹਕੂਮਤਾਂ ਰੋਕ ਲਾ ਦਿੰਦੀਆਂ ਨੇ ਨਾ ਕਿ ਇਹਨਾਂ ਦੀ ਟ੍ਰੇਡ ਨਹੀਂ ਹੋ ਸਕਦੀ, ਤੇ ਉਹ ਫਿਰ ਚੋਰੀ ਛੁਪੇ ਲੁੱਟਣ ਮਲਾਹ ਅਗਰੇ ਲੋਕ ਹੀ ਜਾਂਦੇ ਨੇ। ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ। ਇੱਥੇ ਲੱਗਦਾ ਇਹ ਹੈ ਕਿ ਜਿਹੜਾ ਸ਼ਹਿਦ ਦਾ ਉਹ ਡਰਮ ਹੈ ਉਹ ਬਾਣੀਆਂ ਦਾ ਮਤਲਬ ਟ੍ਰੇਡਰਸ, ਉਹ ਇਲੀਗਲ ਹੋਣਾ ਹੈ ਨਾ। ਹਾਂਜੀ, ਤੇ ਸ਼ਹਿਦ ਦਾ ਜਿਹੜਾ ਕੁੱਪਾ ਹੈ ਯਾਨੀ ਵੱਡਾ ਡਰਮ ਜਿਹੜਾ ਹੈ ਉਹ ਬਾਣੀਆਂ ਨੇ ਲੱਦ ਕੇ। ਇਹਦਾ ਮਤਲਬ ਹੈ ਕਿ ਉਸ ਜ਼ਮਾਨੇ 'ਚ ਜਿਹੜੀ ਚੀਜ਼ ਜ਼ਿਆਦਾ ਟ੍ਰੇਡ ਹੁੰਦੀ ਸੀ ਉਹ ਸ਼ਹਿਦ ਸੀਗਾ, ਜਿਹੜਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਿਜਾ ਕੇ ਵੇਚਿਆ ਜਾਂਦਾ ਸੀ। ਇਹ ਸਿਰਫ ਆਪਣਾ ਵਾਰਿਸ ਸ਼ਾਹ ਨੇ ਇਸ ਬੰਦ ਵਿੱਚ ਸਵੇਰ ਦਾ ਨਕਸ਼ਾ ਖਿੱਚਿਆ ਕਿ ਸਵੇਰ ਜਦ ਪਿੰਡ ਵਿੱਚ ਹੁੰਦੀ ਹੈ ਤੇ ਉੱਥੇ ਕਿਸ ਤਰ੍ਹਾਂ ਦੀਆਂ ਐਕਟੀਵਿਟੀਜ਼ ਹੁੰਦੀਆਂ ਨੇ ਤੇ ਕਿਵੇਂ ਲੋਕ ਆਪਣਾ ਸਫ਼ਰ ਸ਼ੁਰੂ ਕਰਦੇ ਨੇ ਦਿਨ ਦਾ। ਤੇ ਨਾਲ ਲੁੱਡਣ ਨੂੰ ਵੀ ਇੱਕ ਛੋਟਾ ਜਿਹਾ ਲੱਪੜ ਮਾਰ ਗਏ ਨੇ ਕਿ
ਉਹਨਾਂ ਨੇ ਸ਼ਹਿਦ ਦਾ ਕੁੱਪਾ ਲੱਦਿਆ ਹੈ ਤੇ ਲੱਦਿਆ ਵੀ ਜਿਹੜਾ ਹੈ ਉਹ ਵੱਡੀ ਲੈ ਗਿਆ, ਰਿਸ਼ਵਤ ਲੈ ਕੇ। ਤੇ ਇਹਦਾ ਇਹੋ ਹੀ ਮਤਲਬ ਹੋ ਸਕਦਾ ਹੈ ਕਿ ਸ਼ਹਿਦ ਦੀ ਟ੍ਰੇਡ ਜਿਹੜੀ ਸੀ ਉਹ ਅਲਾਉਡ ਨਹੀਂ ਸੀ ਹੈਗੀ। ਠੀਕ ਹੈ ਜੀ ਡਾਕਟਰ ਸਾਹਿਬ, ਇੱਕ ਇੱਥੇ ਗੱਲ ਕਰਨੀ ਸੀ ਕਿ ਜਿਹੜੀ ਸਵੇਰ ਹੁੰਦੀ ਆ ਔਰ ਚਿੜੀਆਂ ਦਾ ਚੁੱਕਣਾ, ਜਾਂ ਉਹਦੇ ਵਿੱਚ ਦੇਖੋ ਕਿ ਮੈਡੀਕਲੀ ਤਾਂ ਜਿੱਦਾਂ ਕਹਿੰਦੇ ਨਾ ਕਿ ਉਹ ਰਾਤ ਦੀਆਂ ਭੁੱਖੀਆਂ ਹੁੰਦੀਆਂ ਤੇ ਭੁੱਖ ਥੋੜਾ ਜਿਹਾ ਉਹਨਾਂ ਨੂੰ ਜਗਾਉਂਦੀ ਆ, ਉਹਦੇ ਨਾਲ ਅੱਗੇ ਸਾਰਾ ਦੁਨੀਆ ਦਾ ਕੰਮ ਵੀ ਜਿਹੜਾ ਚੱਲਦਾ ਉਹ ਭੁੱਖ ਦੇ ਨਾਲ ਹੀ ਚੱਲਦਾ। ਮਧਾਣੀਆਂ ਹੋ ਗਈਆਂ ਤੇ ਅੱਗੇ ਖਾਣਾ ਪ੍ਰੋਡਿਊਸ ਕਰਨ ਲਈ ਲੋਕੀ ਖੇਤਾਂ ਨੂੰ ਕੰਮ ਕਰਨ ਚਲੇ ਗਏ ਨੇ। ਸਾਰਾ ਜਿਹੜਾ ਦੁਨੀਆਦਾਰੀ ਸ਼ੁਰੂ ਹੋ ਗਈ ਆ ਚਿੜੀਆਂ ਦੇ ਭੁੱਖਿਆਂ ਹੋਣ ਤੋਂ, ਖਾਣ ਪੀਣ ਤੋਂ ਸ਼ੁਰੂ ਹੋਈ ਆ। ਮਤਲਬ ਇਹ ਹੈ ਕਿ ਜਦੋਂ ਸਵੇਰ ਹੁੰਦੀ ਹੈ ਤੇ ਚਿੜੀਆਂ ਭੁੱਖੀਆਂ ਹੁੰਦੀਆਂ ਨੇ, ਲੇਕਿਨ ਹੋਰ ਜਿਹੜੇ ਕਰੈਕਟਰ ਨੇ ਪਿੰਡ 'ਚ, ਉਹ ਆਪਣੇ ਆਪਣੇ ਜਿਹੜੇ ਕੰਮ ਨੇ ਉਹਨਾਂ ਨੂੰ ਸ਼ੁਰੂ ਕਰ ਦਿੰਦੇ ਨੇ। ਪੰਜਾਬ ਦੀ ਰਹਿਤਲ ਵੀ ਹੈ ਨਾ? ਹਾਂਜੀ, ਪੰਜਾਬ ਦੀ ਰਹਿਤਲ ਦੀ ਵੀ ਹੈ ਨਾ ਜੀ, ਸਵੇਰ ਹੋ ਗਈ ਹੈ। ਕਿਉਂਕਿ ਦੇਖੋ ਰਾਤੀ ਦੇਖੋ ਨਾ, ਗੁਜ਼ਿਸ਼ਤਾ ਤੋਂ ਵਿਵਸਥਾ, ਕਿਉਂਕਿ ਰਾਂਝੇ ਨੂੰ ਪਾਇਆ ਸੀ ਉਹਨੇ ਮਸੀਤ, ਉਹਨਾਂ ਨੇ ਕਿਹਾ ਜੀ ਸਵੇਰੇ ਸਵੇਰੇ ਮੂੰਹ ਨੇਰੇ ਨਿਕਲ ਜਾਈ, ਜੋ ਵਾਰਨਿੰਗ ਸੀ। ਐਂਡ ਨਾਓ ਹੀ ਇਜ਼ ਆਊਟ। ਉਹ ਆਮ ਤੌਰ ਤੇ ਜਿਹੜੇ ਮੁਸਾਫਰ ਹੁੰਦੇ ਨੇ ਨਾ, ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸੂਰਜ ਸਿਰ ਤੇ ਆਉਣ ਤੋਂ ਪਹਿਲੇ ਉਹ ਸਫ਼ਰ ਕਾਫੀ ਮੁਕਾ ਲੈਣ। ਇਸ ਲਈ ਉਹ ਬਹੁਤ ਸਵੇਰੇ ਸ਼ੁਰੂ ਕਰਦੇ ਨੇ। ਤੁਸੀਂ ਦੇਖੋ ਕਿ ਜਿਹੜੇ ਪਿੰਡਾਂ ਵਿੱਚ ਹਲ ਵੀ ਵਾਹੁੰਦੇ ਸਨ ਨਾ ਫਾਰਮਰਸ, ਤੇ ਉਹ ਵੀ ਬਹੁਤ ਸੂਰਜ ਚੜ੍ਹਨ ਤੋਂ ਪਹਿਲੇ ਤਕਰੀਬਨ ਆਪਣਾ ਕੰਮ ਮੁਕਾ ਲੈਂਦਾ ਸਨ। ਉਹਦੀ ਵਜ੍ਹਾ ਇਹ ਹੈ ਕਿ ਗਰਮੀ ਦੇ ਵਿੱਚ ਨਾ ਜਾਨਵਰਾਂ ਨੂੰ ਸੌਖ ਹੋਣੀ ਹੈ ਤੇ ਨਾ ਹਲ ਵਾਹੁਣ ਵਾਲੇ ਨੂੰ ਸੌਖ ਹੋਣੀ ਹੈ। ਤੇ ਅਗਲਾ ਤੇ ਸਾਫ਼ ਹੀ ਹੈ, ਰਾਂਝੇ 'ਚ ਕੂਚ ਕੀਤਾ। ਨਹੀਂ ਸਰ ਜੀ, ਹਾਂ, ਇਹ ਜਿਹੜਾ ਨਾ, ਇਹ ਜਿਹੜਾ ਤੁਹਾਡੀ ਜਿਹੜੀ ਸਵੇਰ ਹੈਗੀ ਹੈ ਨਾ, ਜਿਹੜੀ ਇਹਦੀ ਡਿਸਕ੍ਰਿਪਸ਼ਨ ਹੈਗੀ ਹੈ ਉਸ ਜ਼ਮਾਨੇ ਦੀ ਸਵੇਰ ਨੂੰ, ਇੱਕ ਤੋਂ ਉਹਨੇ ਡਾਕੂਮੈਂਟ ਕੀਤਾ। ਇੱਕ ਤੁਸੀਂ ਵੇਖੋ ਕਿ ਬੜਾ ਸਿਨੇਮੈਟਿਕ ਤਰੀਕੇ ਨਾਲ, ਜਿਸ ਤਰ੍ਹਾਂ ਦਮੋਦਰ ਦਾ ਵੀ ਸਿਨੇਮੈਟਿਕ ਤਰੀਕਾ ਸੀ, ਇਹ ਵੀ ਬੜੀ ਸਿਨੇਮੈਟਿਕ ਤਰੀਕੇ ਦੇ ਨਾਲ ਉਹਨੇ ਇਹਨੂੰ ਡਿਸਕ੍ਰਾਈਬ ਕੀਤਾ ਸਵੇਰ ਨੂੰ। ਸਰ ਜੀ, ਇਹ ਸਿਰਫ ਸਵੇਰ ਵੀ ਦੇਖ ਸਕਦੇ, ਪਰ ਇਟਸ ਲਾਈਕ ਨਿਊ ਬਿਗਿਨਿੰਗਸ, ਕਿਉਂਕਿ ਇਹ ਰਾਂਝੇ ਦਾ ਨਵਾਂ ਸਫ਼ਰ ਇੱਥੇ ਸ਼ੁਰੂ ਹੁੰਦਾ ਹੈ। these are new beginnings, ਜਿਸ ਵੱਲ ਇਸ਼ਾਰਾ ਹੈ। ਜ਼ਿੰਦਗੀ ਦੀ ਇੱਕ ਨਵੀਂ ਸਵੇਰ ਹੈ। ਉਹ ਆਪਣੇ ਪਾਸਟ ਦਾ ਜਿਹੜਾ ਹਨੇਰਾ, ਨੈਗੇਟਿਵਿਟੀ ਜਿਹੜੀ ਕੁਝ ਵੀ ਸੀਗੀ, ਉਹਨੂੰ ਉਹ ਸਾਰਾ ਕੁਝ ਛੱਡ ਕੇ ਉਹ ਹੁਣ ਹੀ ਇਜ਼ ਗੋਇੰਗ ਟੂਵਰਡਸ ਅ ਪ੍ਰੋਗਰੈਸਿਵ ਨਿਊ ਵਰਲਡ। ਤੇ ਜਿਹੜਾ ਸਰ ਜੀ ਆਪਣਾ ਇਹ ਲਫ਼ਜ਼ ਹੈ ਕਹਿੰਦਾ ਨਾ ਕੂਚ, ਇਹ ਕੂਚ ਤੇ ਕਰਦੇ ਨੇ ਨਾ ਜਿੱਦਾਂ ਵੱਡੇ ਲਸ਼ਕਰ ਜਾਂ ਵੱਡੀਆਂ ਆਰਮੀਜ਼ ਜਿਹੜੀਆਂ ਕੋਈ ਚੀਜ਼ ਪਤਾ ਕਰਨ ਨੂੰ ਕਰਦੀਆਂ। ਸੋ ਹੀ ਇਜ਼ ਯੂਜ਼ਿੰਗ ਦ ਵਰਡ ਕੂਚ। ਤੁਰਨਾ ਵੀ ਕਹਿ ਸਕਦਾ ਸੀ, ਤੁਰ ਪਿਆ ਜਾਂ ਵਟਐਵਰ। ਸੋ ਪ੍ਰੋਬਬਲੀ ਇਹ ਗੱਲ ਕਹਿ ਸਕਦੇ ਹਾਂ ਕਿ ਵੀ ਜਿਹੜੀ ਸਰਹੱਦ ਹੁੰਦੀ ਸੀ ਇਨਸਾਨ ਦੀ ਜ਼ਿੰਦਗੀ ਦੀ, ਉਹ ਮਤਲਬ ਜਿੱਥੋਂ ਤਾਈਂ ਲੋਕੀ ਉਦੋਂ ਤਾਈਂ ਜਾਣਦੇ ਸੀ, ਉਹ ਹੀ ਨਦੀਆਂ ਏਦਾਂ ਹੀ ਹੁੰਦੇ ਸੀ। ਨਦੀ ਵਾਸ ਦੀ ਐਂਡ ਆਫ ਯੋਰ ਵਰਲਡ। ਜਿਹੜਾ ਨਦੀ ਜਾਂ ਦਰਿਆ ਸੀ ਉਹ ਆਪਣਾ ਇਮੇਜਿਨੇਸ਼ਨ ਦੀ ਹੱਦ ਸੀ। ਸੋ ਇਹ ਮਤਲਬ ਕਿ ਇਹ ਅਨਨੋਨ, ਜਿਹਨੂੰ ਕਹਿੰਦੇ ਨਾ ਕੌਂਕਰਿੰਗ ਦੀ ਅਨਨੋਨ ਵਰਲਡ ਕਰਨ, ਜਿੱਦਾਂ ਲੋਕੀ ਤੁਰਦੇ ਸੀ ਉਹਨਾਂ ਜ਼ਮਾਨਿਆਂ 'ਚ, ਹੀ ਇਜ਼ ਸਟਾਰਟਿੰਗ ਟੂ ਕੌਂਕਰ ਐਨ ਅਨਨੋਨ ਵਰਲਡ। ਸੋ ਆਈ ਥਿੰਕ ਦੈਟਸ ਕਾਈਂਡ ਆਫ ਇੰਪੋਰਟੈਂਟ ਕਿ ਵੀ ਇੱਥੇ ਜਿਹੜਾ ਇਹ ਕੂਚ ਦਾ ਲਫ਼ਜ਼ ਹੈ ਜਾਂ ਇੱਕ ਜਿਹੜੀ ਸਵੇਰ ਨੂੰ ਇੰਨਾ ਡਿਸਕ੍ਰਾਈਬ ਸੋਹਣਾ ਕੀਤਾ, ਮੀਨਸ ਇਟਸ ਮੋਰ, ਇਟ ਹੈਜ਼ ਦੈਟ ਡੈਪਥ ਆਫ ਮੀਨਿੰਗ ਕਿ ਵੀ ਇਹਦੀ ਜ਼ਿੰਦਗੀ ਦੀ ਹੀ ਸਟਾਰਟਿੰਗ ਔਨ ਅ ਨਿਊ ਜਰਨੀ। ਉਹ ਪੁਰਾਣੀ ਗੱਲ ਭੁੱਲ ਕੇ ਹੀ ਸਟਾਰਟਿੰਗ ਔਨ ਅ ਨਿਊ ਜਰਨੀ, ਆਪਣਾ ਪੁਰਾਣਾ ਘਰ, ਉਹ ਆਪਣੇ ਖਾਨਦਾਨ ਦੀਆਂ ਨੈਗੇਟਿਵਿਟੀਜ਼ ਛੱਡ ਕੇ। ਐਂਡ ਨਾਲ ਸਰ ਜੀ ਇਹਦਾ ਨਾ ਕਿ ਅਸੀਂ ਇਹ ਥੋੜਾ ਜਿਹਾ ਐਸਟੈਬਲਿਸ਼ ਇਹ ਵੀ ਕਰਦਾ ਕਿ ਦੇਖੋ ਜੀ ਉਹਨਾਂ ਹੀ ਇਜ਼ ਐਸਟੈਬਲਿਸ਼ਿੰਗ ਦ ਟਾਈਮ ਆਲਸੋ ਕਿ ਵੀ ਉਹਨਾਂ ਜ਼ਮਾਨਿਆਂ 'ਚ ਟ੍ਰੇਡ ਵੀ ਸ਼ੁਰੂ ਹੋ ਗਈ ਸੀ, ਰਾਈਟ? ਹਾਂਜੀ, ਕਿ ਵੀ ਨਦੀਆਂ ਉੱਤੇ ਜਿਹੜੀ ਸੀਗੀ ਉਹ ਟ੍ਰੇਡ ਵੀ ਸ਼ੁਰੂ ਹੋ ਗਈ ਸੀ। ਆਹੋ, ਇਹ ਵੀ ਸਪੈਸੀਫਾਈ ਕਰ ਦਿੱਤਾ ਕਿ ਜ਼ਿਆਦਾ ਟ੍ਰੇਡ ਸ਼ਹਿਦ ਦੀ ਹੁੰਦੀ ਸੀ।
ਸ਼ਾਇਦ ਹਾਂ ਸ਼ਾਇਦ ਦੀ ਹੁੰਦੀ ਸੀ ਉਹ ਵੀ, ਮਤਲਬ ਦੈਟ ਵਾਸ ਅ ਵੈਰੀ ਅੱਛਾ। ਫਿਰ ਉਹਨੇ ਲੁੱਡਨ ਦਾ ਕੈਰੈਕਟਰ ਵੀ ਇੱਕੋ ਲਾਈਨ ਦੇ ਵਿੱਚ ਉਹਨੇ ਕੈਰੈਕਟਰ ਵੀ ਉਹਦਾ ਐਸਟੈਬਲਿਸ਼ ਕਰਤਾ ਕਿ ਜਿਹੜਾ ਲੁੱਡਨ ਸੀ ਉਹ ਡਿਸਓਨੈਸਟ ਬੰਦਾ ਸੀ। ਹਾਂਜੀ, ਮਤਲਬ ਲੁੱਡਨ ਜਿਹੜਾ ਹੈ ਉਹ ਲੋਕਾਂ ਕੋਲੋਂ ਨਾਜਾਇਜ਼ ਜਿਹੜੀ ਹੈ ਉਹ ਫੀਸ ਲੈਂਦਾ ਹੈ, ਵੱਡੀ ਲੈਂਦਾ, ਵੱਡੀ ਖੋਰ ਹੈ, ਮਤਲਬ ਵੱਡੀ ਲੈਂਦਾ ਹੈ, ਔਰ ਉਹਨਾਂ ਚੀਜ਼ਾਂ ਨੂੰ ਵੀ ਲੱਦ ਲੈਂਦਾ ਹੈ ਜਿਨ੍ਹਾਂ ਦੇ ਉੱਤੇ ਮਨਾਹੀ ਕੀਤੀ ਗਈ ਹੈ। ਮਨਾਹੀ ਕੀਤੀ ਗਈ ਮਤਲਬ ਇਹ ਹੋ ਸਕਦਾ ਕਿ ਸ਼ਹਿਦ ਦੀ ਜਿਹੜੀ ਸ਼ਹਿਦ ਦੇ ਟ੍ਰੇਡ ਉਹਦੇ ਤੇ ਮਨਾਹੀ ਹੋ ਗਈ ਉਸ ਵੇਲੇ, ਤੇ ਲੇਕਿਨ ਇਹ ਹੈ ਕਿ ਬਾਣੀਆਂ ਨੇ ਸ਼ਹਿਦ ਦਾ ਕੁੱਪਾ ਲੱਦ ਲਿਆ ਹੈ ਲੁੱਡਨ ਮਲਾਹ ਦੀ ਬੇੜੀ ਵਿੱਚ। ਸਰ ਜੀ ਤੁਹਾਨੂੰ ਯਾਦ ਹੈ ਕੋਈ ਇਹ ਸੀਨ ਜਿਹੜਾ ਕੋਈ ਦਮੋਦਰ ਦਾ, ਉਹਦੇ ਬਾਰੇ ਉਹਨੇ ਕੀ ਲਿਖਿਆ ਸੀ, ਯਾਦ ਜੇ ਕੁਝ ਇਸ ਸੀਨ ਦੇ ਬਾਰੇ ਕੁਝ? ਨਹੀਂ, ਇਹ ਸੀਨ ਉਹਦਾ ਨਹੀਂ ਹੈਗਾ, ਉਹਦੀ ਕਹਾਣੀ ਹੋਰ ਤਰ੍ਹਾਂ ਚੱਲਦੀ ਹੈ ਨਾ। ਹਾਂਜੀ, ਉਹਦੀ ਕਹਾਣੀ ਜਿਹੜੀ ਹੈ ਨਾ ਸ਼ੁਰੂ ਦੀ, ਉਹ ਬਿਲਕੁਲ ਹੀ ਵੱਖਰੇ ਤਰੀਕੇ ਨਾਲ ਚੱਲਦੀ ਹੈ, ਮੁਖਤਲਿਫ ਹੈ। ਠੀਕ ਹੈ। ਚਲੋ ਜੀ ਅੱਗੇ ਮੈਂ ਪੜਨਾ। ਹਾਂਜੀ। ਰਾਂਝੇ ਆਖਿਆ ਪਾਰ ਲੰਘਾ ਅੱਬਾ, ਮੈਂ ਕੋ ਚਾੜ ਲੈ ਰੱਬ ਦੇ ਵਾਸਤੇ, ਤੇ ਪੈਸੇ ਨਹੀਂ ਹੈਗੇ ਨਾ, ਅਸੀਂ ਰੱਬ ਕੀ ਜਾਣਦੇ ਭੈਣ ਪਾੜਾ, ਬੇੜਾ ਠੇਲਦੇ ਲੱਭ ਦੇ ਵਾਸਤੇ ਤੇ, ਅਸਾਂ ਰਿਸਕ ਕਮਾਉਣਾ ਨਾਲ ਹੀਲੇ, ਬੇੜੇ ਖਿੱਚਦੇ ਡੱਬ ਦੇ ਵਾਸਤੇ ਤੇ, ਹੱਥ ਜੋੜ ਕੇ ਮਿੰਨਤਾਂ ਕਰੇ ਰਾਂਝਾ, ਤਰਲਾ ਕਰਾਂ ਮੈਂ ਜੱਬ ਦੇ ਵਾਸਤੇ ਤੇ, ਰੁਸ ਆਇਆ ਹਾਂ ਮੈਂ ਨਾਲ ਭਾਈਆਂ ਦੇ, ਝਟ ਕਰਾਂ ਸਬਬ ਦੇ ਵਾਸਤੇ ਤੇ। ਹਾਂਜੀ। ਰਾਂਝੇ ਆਖਿਆ ਪਾਰ ਲੰਘਾ ਅੱਬਾ, ਮੇਰੇ ਪਿਓ ਆ, ਮੇਰੇ ਪਿਓ ਤੂੰ ਹੀ ਮੇਰਾ ਪਿਓ ਹੈ, ਤੂੰ ਮੈਨੂੰ ਪਾਰ ਲੰਘਾ ਦੇ। ਮਤਲਬ ਫੁਕਰੇ ਬੰਦੇ ਨੇ ਤੇ ਇਹੋ ਹੀ ਕਹਿਣਾ ਹੁੰਦਾ ਨਾ, ਚਾੜ ਲੈ ਰੱਬ ਦੇ ਵਾਸਤੇ, ਤੇ ਮੈਨੂੰ ਮੇਰੇ ਪੈਸੇ ਵੈਸੇ ਮੇਰੇ ਕੋਲ ਕੋਈ ਨਹੀਂ ਹੈਗੇ, ਮੈਨੂੰ ਅੱਲਾ ਵਾਸਤੇ ਤੂੰ ਚੜਾ ਲੈ ਬੇੜੀ ਉੱਤੇ। ਤੇ ਉਹ ਮਲਾਹ ਜਿਹੜਾ ਹੈ ਉਹ ਕਹਿੰਦਾ, ਉਹ ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜਾ ਮੁੱਲਾ ਹੈ, ਅਸੀਂ ਪਹਿਲੇ ਮੁੱਲਾਂ ਦਾ ਕਰੈਕਟਰ ਪੜ੍ਹਿਆ ਸੀ ਨਾ, ਤੇ ਜਿਹੜਾ ਮੁੱਲਾ ਹੈ ਉਹ ਉਹਨੂੰ ਮਸੀਤ ਵਿੱਚ ਇਸ ਲਈ ਨਹੀਂ ਟਿਕਣ ਦਿੰਦਾ ਕਿ ਉਹ ਸਮਝਦਾ ਹੈ ਕਿ ਇਹ ਇਹੋ ਜਿਹੇ ਲੋਕਾਂ ਤੇ ਮਨਾਹੀ ਹੈਗੀ ਹੈ ਮਸੀਤ 'ਚ ਬਹਿਣਾ। ਉਹ ਮਜ਼ਹਬ ਨੂੰ ਇਸਤੇਮਾਲ ਕਰਦਾ ਹੈ ਉਹਨੂੰ ਧੁਤਕਾਰਨ ਲਈ। ਤੇ ਇੱਥੇ ਜਿਹੜਾ ਹੈ ਉਹ ਇਹ ਹੈ ਕਿ ਜਿਹੜੀ ਮੋਨਿਟਰੀ ਗੇਮ ਹੈ, ਪੈਸੇ ਦੋ ਤੇ ਬੇੜੀ ਤੇ ਚੜ ਸਕਦੀ ਹੈ, ਔਰ ਪੈਸੇ ਨਾ ਦੋ ਤੇ ਬੇੜੀ ਤੇ ਚੜ ਨਹੀਂ ਸਕਦੀ। ਤੇ ਜਨਾਬ ਰਾਂਝੇ ਹੋਰਾਂ ਨੇ ਤੇ ਕਦੀ ਕੰਮ ਨਹੀਂ ਕੀਤਾ, ਪੈਸੇ ਵੈਸੇ ਉਹਨਾਂ ਕੋਲ ਕਿੱਥੇ ਹੋਣੇ ਸਨ, ਤੇ ਉਹ ਤਰਲੇ ਮਿੰਨਤਾਂ ਕਰ ਰਿਹਾ ਕਿ ਤੂੰ ਮੈਨੂੰ ਪਾਰ ਲੰਘਾ ਦੇ। ਰੁੱਸ ਆਇਆ ਹਾਂ ਮੈਂ ਨਾਲ ਭਾਈਆਂ ਦੇ, ਝਟ ਕਰਾਂ ਸਬਬ ਦੇ ਵਾਸਤੇ। ਸਬਬ ਦਾ ਮਤਲਬ ਹੈ ਕੋਈ ਵਸੀਲਾ ਲੱਭ ਰਿਹਾ ਮੈਂ, ਮਤਲਬ ਮੈਂ ਕੋਈ ਐਸਾ ਵਸੀਲਾ ਲੱਭ ਰਿਹਾ ਜਿਹੜਾ ਮੈਂ ਝਟ ਕਰਕੇ ਯਾਨੀ ਛੇਤੀ ਨਾਲ ਦਰਿਆ ਤੋਂ ਪਾਰ ਲੰਘ ਜਾਵਾਂ। ਚਲੋ ਜੀ, ਇਹਦੇ ਵਿੱਚ ਕੋਈ ਅਗਰ ਹੈ ਕਿਸੇ ਨੇ ਗੱਲ ਕਰਨੀ ਤੇ ਕਰੋ। ਮੈਂ ਕਰਾਂ ਜੀ ਮਾੜੀ ਜਿਹੀ ਗੱਲ ਜੀ। Okay, there's a difference of approach, Dr. Sahab ji, between how he approached the, ਇਹਦੇ ਵਿੱਚ difference of approach ਕਰਨ ਦਾ ਤਰੀਕਾ ਜਿਹੜਾ ਆ ਨਾ, difference of way of approaching, ਜਿੱਦਾਂ ਜਿੱਦਾਂ ਇਹਨੇ ਮੁੱਲੇ ਨੂੰ ਅਪਰੋਚ ਕੀਤਾ, ਸੋ ਯੂ نو ਬਿਕੋਜ਼, ਤੇ ਜਿੱਦਾਂ ਇਹਨੇ ਕੀਤਾ ਮਲਾਹ ਨੂੰ, ਯੂ ਥਿੰਕ ਕਿ ਵੀ ਜਿਹੜਾ ਮੁੱਲਾ ਹੈਗਾ ਆ ਉਹ ਹੈ ਤਾਂ ਦੋਨੋਂ ਇੱਕੋ ਜਿਹਾ ਹੀ ਨਾ, ਮੁੱਲਾ ਐਂਡ ਮਲਾਹ ਦੇ ਉਹਨਾਂ ਦਾ ਐਂਡ ਪ੍ਰੋਡਕਟ ਇੱਕੋ ਜਿਹਾ ਹੀ ਹੈ, ਕਿ ਮੇਬੀ ਹੀ ਇਜ਼ ਰਿਸਪੈਕਟਿੰਗ ਕਿ ਵੀ ਜੋ ਇਹ ਕਮਾ ਰਿਹਾ ਹੈ ਇਹ ਆਪਣੀ ਮਿਹਨਤ ਨਾਲ ਕਮਾ ਰਿਹਾ ਹੈ ਤੇ ਉਹ ਪੈਰਾਸਿਟਿਕ ਹੈ। ਹਾਂ, ਲੇਕਿਨ ਇਹ ਹੈ ਕਿ ਇਹ ਜਿਹੜਾ ਮਲਾਹ ਹੈ ਇਹ ਵੀ ਜਿਹੜਾ ਹੈ ਇਹ ਲੋਕਾਂ ਦੀ ਮਜਬੂਰੀ ਤੋਂ ਫਾਇਦਾ ਉਠਾਉਂਦਾ ਹੈ ਨਾ, ਕਿਉਂਕਿ ਉਹ ਜਦੋਂ ਅੱਲਾ ਦਾ ਵਾਸਤਾ ਉਹਨੇ ਪਾ ਦਿੱਤਾ ਸੀ ਤੇ ਉਹ ਤੇ ਇੰਪਲਾਈਡ ਸੀ ਕਿ ਉਹ ਅੱਲਾ ਦੇ ਵਾਸਤੇ ਨੂੰ ਮੰਨ ਕੇ ਉਹਨੂੰ ਬੇੜੀ ਤੇ ਚੜਾ ਲੇਗਾ। ਲੇਕਿਨ ਉਹ ਕਹਿੰਦਾ ਹੈ, ਮੱਲਾ ਕਹਿੰਦਾ ਹੈ ਬਿਲਕੁਲ ਮੁੱਲਾਂ ਦੇ, ਦੇਖੋ ਮੁੱਲਾਂ ਦੇ ਉਹ ਬਿਲਕੁਲ ਉਲਟ ਲੱਗਦਾ ਹੈ
ਆਈਡੀਓਲੋਜੀਕਲੀ ਆਈਡੀਓਲੋਜੀਕਲੀ, ਲੇਕਿਨ ਵਿੱਚੋਂ ਅਸਲ 'ਚ ਦੋਨੋਂ ਕਰੈਕਟਰ ਇੱਕ ਹੀ ਨੇ। ਕਿਉਂਕਿ ਇੱਥੇ ਵੀ ਆਪਣਾ ਉਹ ਰੱਬ ਦੇ ਨਾਂ ਦੇ ਉੱਤੇ ਕਹਿੰਦਾ ਕਿ ਤੂੰ ਮਸੀਤੋਂ ਨਿਕਲ ਜਾ ਇੱਥੋਂ। ਇੱਥੇ ਜਿਹੜਾ ਮੱਲਾ ਹੈ ਉਹ ਕਹਿੰਦਾ ਅਸੀਂ ਰੱਬ ਕੀ ਜਾਣੀ ਹੈ ਭੈਣ ਪਾੜਾ। ਵੈਲ ਐਸਟੈਬਲਿਸ਼ਡ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਨੂੰ ਡਿਫਾਈਨ ਕਰ ਰਹੇ ਜੀ। ਬਿਲਕੁਲ ਸੋ ਇੱਥੇ ਜਿਹੜਾ ਹੈਗਾ ਆ, ਸੋ ਇੱਥੇ ਜਿਹੜੀ ਇੱਕ ਨਵੀਂ ਕਲਾਸ ਸ਼ੁਰੂ ਹੋ ਗਈ ਹੈ ਕਿ ਤਿਜਾਰਤ ਕਰਨ ਵਾਲਿਆਂ ਦੀ, ਰਾਈਟ? ਜੀ। ਸੋ that has been established here ਕਿ ਵੀ ਇੱਕ ਹੋਰ ਕਲਾਸ ਹੈਗੀ ਹੈ, ਐਂਡ ਉਹਨਾਂ ਨੂੰ ਸਿਰਫ ਪੈਸੇ ਦੇ ਨਾਲ ਮਤਲਬ ਹੈ। ਹਾਂਜੀ, ਲੇਕਿਨ ਇਹ ਹੈ ਕਿ ਇਰਰਿਸਪੈਕਟਿਵ ਆਫ ਕਿ ਕੌਣ ਹੈ ਬੰਦਾ। ਡਾਕਟਰ ਵੀ ਬੜੀ ਖੂਬਸੂਰਤ ਗੱਲ ਇਹਦੇ ਵਿੱਚ ਕਿ ਵਾਰਿਸ ਸ਼ਾਹ ਕੈਰੈਕਟਰ ਨੂੰ ਐਕਸਪੋਜ਼ ਕਰਦਾ ਹੈ ਉਹਦੇ ਆਪਣੇ ਮੂੰਹ ਦੇ ਥਰੂ ਹੀ, ਆਪਣੇ ਹੀ ਡਾਇਲੋਗ ਦੇ ਥਰੂ, ਆਪਣੇ ਹੀ ਮੂੰਹ ਚੋਂ, ਕਿ ਉਹ ਜਿਹੜਾ ਮੌਲਵੀ ਸੀ ਉਹਨੂੰ ਵੀ ਗੰਦਾ ਕੀਤਾ ਉਹਦੀ ਜ਼ੁਬਾਨੀ ਆਪਣੇ ਆਪ ਨੂੰ ਜਦੋਂ ਗਾਲਾਂ ਕੱਢਦਾ ਉਹ। ਤੇ ਇੱਥੇ ਵੀ ਉਹ ਕਹਿ ਰਿਹਾ, ਉਹਦੇ ਕੋਲੋਂ ਖਵਾ ਰਿਹਾ, ਆਪ ਨਹੀਂ ਕਹਿ ਰਿਹਾ। ਇਹ ਮੈਨੂੰ ਗੱਲ ਬੜੀ ਮਜ਼ੇਦਾਰ ਲੱਗੀ ਹੈ ਕਿ ਉਹਦੇ ਕੋਲ ਖਵਾ ਰਿਹਾ ਕਿ ਅਸੀਂ ਰੱਬ ਕੀ ਜਾਣਦੇ ਭੈਣ ਪਾੜਾ, ਯਾਨੀ ਕਿ ਜਿਹੜਾ ਰੀਡਰ ਹੈ ਉਹਨੂੰ ਪਤਾ ਲੱਗ ਜਾਏ ਕਿ ਵੀ ਇਹ ਬੰਦਾ ਨਿਹਾਇਤ ਬਦਤਮੀਜ਼ ਹੈ ਔਰ ਮਗਰੂਰ ਹੈ, ਐਰੋਗੈਂਟ ਹੈ, ਔਰ ਜ਼ੁਬਾਨ ਵੀ ਇਹਦੀ ਜਿਹੜੀ ਨਾ ਡਿਕਸ਼ਨ ਵੀ ਬਹੁਤ ਗੰਦੀ ਹੈ, ਇਹਨੂੰ ਗੱਲ ਕਰਨ ਦੀ ਤਮੀਜ਼ ਨਹੀਂ ਹੈਗੀ, ਭਾਵੇਂ ਉਹਦੀ ਵਜ੍ਹਾ ਹੈ ਕਿ ਕਰਪਟ ਹੈ ਬੇਸਿਕਲੀ। ਤਾਂ ਸ਼ਾਇਦ ਇਹ ਵੀ ਸਟੈਬਲਿਸ਼ ਕਰਨਾ ਚਾਹ ਰਿਹਾ ਕਿ ਜਿਹੜੇ ਲੋਕ ਕਰਪਟ ਹੁੰਦੇ ਨੇ ਉਹ ਜ਼ੁਬਾਨ ਦੇ ਵੀ ਬੜੇ ਹੀ ਨਾ, ਉਹਨਾਂ ਦੀ ਡਿਕਸ਼ਨ ਵੀ ਬੜੀ ਕਰਪਟ ਹੁੰਦੀ ਹੈ। ਇਹ ਐਕਸਪੋਜ਼ਰ ਉਹਨਾਂ ਦੇ ਇਹਨਾਂ ਸਾਰਿਆਂ ਤੋਂ ਜਿਹੜੀ ਵੱਖਰੀ ਗੱਲ ਹੈ ਨਾ, ਵਾਰਿਸ ਸ਼ਾਹ ਇੱਥੇ ਰਾਂਝਾ ਜਿਹੜਾ ਹੈ, ਰਾਂਝੇ ਨੇ ਤੇ ਕਦੀ ਕੁਛ ਖਾਧਾ ਕਮਾਇਆ ਨਹੀਂ ਹੈ, ਤੇ ਜਿਵੇਂ ਰਾਂਝਾ ਜ਼ਿੰਦਗੀ ਗੁਜ਼ਾਰ ਕੇ ਆਇਆ ਹੈ, ਉਹਦੇ ਲਈ ਉਹਨੂੰ ਤੇ ਦੁਨੀਆ ਦੀਆਂ ਹਕੀਕਤਾਂ ਦਾ ਨਹੀਂ ਪਤਾ। ਇਸ ਵਾਸਤੇ ਜਿਹੜਾ ਮੁੱਲਾ ਹੈ ਉਹਦੇ ਥਰੂ ਵਾਰਿਸ ਸ਼ਾਹ ਰਾਂਝੇ ਨੂੰ ਦੱਸਦਾ ਹੈ ਕਿ ਇਹ ਦੁਨੀਆ ਦਾ ਕਾਰੋਬਾਰ ਕਿਵੇਂ ਚੱਲਦਾ ਹੈ। ਬੇੜਾ ਠੇਲ ਦੇ ਲੱਭ ਦੇ ਵਾਸਤੇ, ਲੱਭ ਦਾ ਮਤਲਬ ਲਾਲਚ, ਲਾਭ ਮਤਲਬ ਅਸੀਂ ਤੇ ਬੇੜੇ ਜਿਹੜੇ ਨੇ, ਬੇੜੀਆਂ ਜਿਹੜੀਆਂ ਉਹਨਾਂ ਨੂੰ ਫਲੋਟ ਕਰਵਾਉਣੇ ਆ ਆਪਣੇ ਲਾਲਚ ਲਈ, ਆਪਣੀ ਗਰਜ਼ ਲਈ। ਅਸੀਂ ਕੋਈ ਅੱਲਾ ਵੱਲਾ ਦੇ ਨਾਂ ਦੇ ਉੱਤੇ ਨਹੀਂ ਲੋਕਾਂ ਨੂੰ ਪਾਰ ਲੈ ਕੇ ਜਾਂਦੇ। ਅਸਾਂ ਰਿਜ਼ਕ ਕਮਾਉਣ ਨਾਲ ਹੀ ਲੇ, ਇਹ ਸਾਡਾ ਰਿਜ਼ਕ ਕਮਾਉਣ ਦਾ ਤਰੀਕਾ ਹੈਗਾ, ਇੱਕ ਵਸੀਲਾ ਹੈਗਾ। ਮਤਲਬ ਅਸੀਂ ਜੇ ਮੁਫਤ ਜਾਣਾ ਸ਼ੁਰੂ ਕਰ ਦਈਏ ਤੇ ਫਿਰ ਅਸੀਂ ਕਿੱਥੋਂ ਖਾਵਾਂਗੇ? ਹੱਥ ਜੋੜ ਕੇ ਮਿੰਨਤਾਂ ਕਰੇ ਰਾਂਝਾ, ਤਰਲਾ ਕਰਾਂ ਮੈਂ ਜੱਬ ਦੇ ਵਾਸਤੇ ਤੇ। ਉਹ ਰਾਂਝਾ ਹੋਰ ਕੀ ਕਰ ਸਕਦਾ? ਹੱਥ ਜੋੜ ਕੇ ਉਹਦੀ ਮਿੰਨਤਾਂ ਕਰ ਰਿਹਾ ਹੈ ਕਿ ਮੈਨੂੰ ਛੇਤੀ ਨਾਲ ਤੂੰ, ਮੈਂ ਤੈਨੂੰ ਤਰਲੇ ਦਾ ਮੁਤਰਲਾ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਹੈ। ਕਿ ਤੂੰ ਮੈਨੂੰ ਛੇਤੀ ਨਾਲ ਦੂਸਰੇ ਪਾਸੇ ਪਹੁੰਚਾ ਦੇ। ਸੋ ਸਰ ਜੀ ਉਹਦੀ ਗੱਲ ਕਰਨ ਦੇ ਤਰੀਕੇ ਦੇ ਨਾਲ ਇਹ ਵੀ ਹੈ ਕਿ ਵੀ ਹੀ ਕੈਨ ਡੂ ਵਿਦਆਊਟ ਦ ਮੁੱਲਾਜ਼ ਗੁੱਡ ਫੇਥ, ਪਰ ਉਹ ਮਲਾਹ ਦੇ ਬਿਨਾਂ ਨਹੀਂ ਪਾਰ ਉਤਰ ਸਕਦਾ। ਹਾਂ, ਇਹ ਵੀ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਮਲਾਹ ਜਿਹੜਾ ਹੈ ਉਹ ਪੈਰਾਸਾਈਟ ਤਾਂ ਨਹੀਂ ਹੈ ਨਾ, ਉਹ ਤੇ ਰੀਅਲ ਲਾਈਫ, ਉਹ ਤੇ ਰੀਅਲ ਲਾਈਫ ਦੇ ਨਾਲ ਜੋ ਦੁਨੀਆ ਦਾ ਚਾਲਾ ਹੈ, ਜੋ ਦੁਨੀਆ ਦਾ ਤਰੀਕਾ ਹੈ, ਉਹ ਉਹਦੇ ਉੱਤੇ ਚੱਲ ਰਿਹਾ ਨਾ, ਕਿ ਅਸਾਂ ਰਿਜ਼ਕ ਕਮਾਉਣਾ ਨਾਲ ਹੀਲੇ। ਮਤਲਬ ਇਹ ਹੈ ਕਿ ਅਸੀਂ ਪਾਰ, ਰੱਬ ਦੇ ਨਾਂ ਤੇ ਜੇ ਲੋਕਾਂ ਨੂੰ ਪਾਰ ਉਤਾਰਨਾ ਸ਼ੁਰੂ ਕਰ ਦਈਏ ਤੇ ਸਾਡਾ ਰਿਜ਼ਕ ਕਿੱਥੋਂ ਆਉਣਾ? ਬੇੜੇ ਖਿੱਚਦੇ ਡੱਬ ਦੇ ਵਾਸਤੇ। ਇਹ ਡੱਬ ਤੁਹਾਨੂੰ ਪਤਾ ਨਾ ਕੀ ਹੁੰਦੀ ਹੈ? ਹਾਂਜੀ। ਧੋਤੀ ਦੀ ਮਰੋੜੀ ਜਿਹੜੀ ਹੁੰਦੀ ਹੈ ਉਹਨੂੰ ਡੱਬ ਕਹਿੰਦੇ ਨੇ, ਜਿਹਦੇ ਵਿੱਚ ਪੈਸੇ ਪੂਸੇ ਚੀਜ਼ਾਂ ਰੱਖਦੇ ਨੇ when they travel। ਆਹੋ, ਪਰਸ ਵੀ ਹੁੰਦਾ ਸੀ ਤੇ ਉਹ ਸਾਰਾ ਕੁਝ ਹੁੰਦਾ। ਹੱਥ ਜੋੜ ਕੇ ਮਿੰਨਤਾਂ ਕਰੇ ਰਾਂਝਾ, ਤਰਲਾ ਕਰਾਂ ਮੈਂ ਜੱਬ ਦੇ ਵਾਸਤੇ ਤੇ। ਇਹ ਤੇ ਸਾਫ਼ ਹੀ ਹੈ, ਇਹ ਤੇ ਖਾਸ ਨਹੀਂ ਹੈ। ਇੱਕ ਹੋਰ ਵੀ ਡਾਕਟਰ ਗੱਲ ਹੈ, ਫਰਕ ਜਿਹੜਾ ਮੁੱਲਾਂ ਦੇ ਵਿੱਚ ਪਹਿਲਾਂ, ਕਿ ਮੁੱਲਾਂ ਦੇ ਵਿੱਚ ਸਿਰਫ ਆਪਣੀ ਅਥਾਰਟੀ ਔਰ ਐਰੋਗੈਂਸ ਹੈ। ਮਲਾਹ ਦੇ ਵਿੱਚ
ਮਜਬੂਰੀ ਵੀ ਆ ਨਾਲ, ਜੇ ਉਹ ਆਪਣੀ ਅਥਾਰਟੀ ਜਾਂ ਜ਼ੋਰੋ ਜ਼ਬਰ ਕਰਨ ਦੀ ਕੋਸ਼ਿਸ਼ ਕਰਦਾ, ਪਰ ਨਾਲ ਉਹਦੀ ਮਜਬੂਰੀ ਵੀ ਆ, ਉਹਦੇ ਵਿੱਚ ਕੰਮ ਵੀ ਉਹ ਕਰ ਰਿਹਾ। ਇੰਨਾ ਕੁ ਤਾਂ ਫਰਕ ਹੈਗਾ। ਇੰਨਾ ਫਰਕ ਹੈਗਾ, ਲੇਕਿਨ ਐਜ਼ ਫਾਰ ਐਜ਼ ਰਾਂਝਾ ਇਜ਼ ਕੰਸਰਨਡ, ਉਹਦੇ ਲਈ ਇਹ ਦੋਵੇਂ ਕਰੈਕਟਰ ਜਿਹੜੇ ਨੇ ਉਹ ਇੱਕ ਹੀ ਤਰੀਕੇ ਨਾਲ ਰਾਂਝੇ ਨੂੰ ਵਰਤਦੇ ਨੇ। ਹਾਂਜੀ, ਮਤਲਬ ਮੈਂ ਮੁੱਲਾ ਪ੍ਰੋਫੈਸ਼ਨ ਦੀ ਗੱਲ ਜਿਹੜਾ, ਕਰ ਰਿਹਾ, ਦੋਵਾਂ ਦੇ ਹਾਂਜੀ ਪ੍ਰੋਫੈਸ਼ਨ ਦੀ ਗੱਲ ਜਿਹੜੀ ਹੈ। ਆਹੋ, ਲੇਕਿਨ ਮੁੱਲਾਂ ਦਾ ਵੀ ਤੇ ਪ੍ਰੋਫੈਸ਼ਨ ਹੀ ਹੈ ਨਾ। ਉਹ ਕਿਹੜਾ ਕੋਈ ਉਹ ਮੁੱਲਾ ਹੋਣਾ ਵੀ ਇੱਕ ਪ੍ਰੋਫੈਸ਼ਨ ਹੈ, ਬਲਕਿ ਸਭ ਤੋਂ ਜ਼ਿਆਦਾ ਮੁਨਾਫਾ ਬਖਸ਼ ਕਾਰੋਬਾਰ ਹੈ। ਅੱਗੇ ਪੜਾਂ ਜੀ। ਹਾਂਜੀ ਪੜੋ। ਪੈਸਾ ਖੋਦ ਕੇ ਰੱਖ ਜੇ ਧਰੇ ਮੇਰੇ, ਗੋਦੀ ਚਾਹ ਕੇ ਪਾਰ ਉਤਾਰਨਾ ਹਾਂ, ਅਤੇ ਟੇਕਿਆ ਮੁਫਤ ਜੇ ਕੰਨ ਖਾਏ, ਚਾਹ ਬੇੜੀਆਂ ਜ਼ਮੀਨ ਤੇ ਮਾਰਨਾ ਹਾਂ। ਜਿਹੜਾ ਕੱਪੜਾ ਦੇ ਤੇ ਨਕਦ ਮੈਨੂੰ, ਸਭੋ ਉਸਦੇ ਕੰਮ ਸਵਾਰ, ਨਕਦ ਮੈਨੂੰ ਸਭੋ ਉਸਦੇ ਕੰਮ ਸਵਾਰਨਾ ਹਾਂ। ਜ਼ੋਰਾਵਰੀ ਜੋ ਆਣ ਕੇ ਚੜੇ ਬੇੜੇ, ਅਧਵਾਟੜੇ ਡੋਬ ਕੇ ਮਾਰਨਾ ਹਾਂ। ਡੂਮਾ ਅਤੇ ਫਕੀਰਾਂ ਤੇ ਮੁਫਤ ਖੋਰਾਂ ਦੂਰੋਂ ਕੁੱਤਿਆਂ ਵਾਂਗ ਤਿਰਕਾਰਨਾ ਹਾਂ। ਦੁਰਕਾਰਨਾ ਹਾਂ। ਵਾਰਿਸ ਸ਼ਾਹ ਜਿਹਾ ਪੀਰਜ਼ਾਦਿਆਂ ਨੂੰ ਮੁੱਢੋਂ ਬੇੜੀ ਦੇ ਵਿੱਚ ਨਾ ਵਾੜਨਾ ਹਾਂ। ਬਸ ਮਤਲਬ ਉਹਨੇ ਜਿਹੜਾ ਦੁਨੀਆ ਦਾ ਤਰੀਕਾ ਹੈਗਾ, ਜਿਸ ਤਰੀਕੇ ਨਾਲ ਦੁਨੀਆ ਚੱਲ ਰਹੀ ਹੈ, ਉਹ ਉਹਨੇ ਉੱਥੇ ਸਾਫ਼ ਉਹਨੂੰ ਦੱਸਿਆ ਨਾ। ਬੜੀ ਕਲੈਰਿਟੀ ਹੈ ਨਾ, ਬਹੁਤ ਕਲੈਰਿਟੀ ਹੈ, ਬੜੀ ਕਲੈਰਿਟੀ ਹੈ, ਬਹੁਤ ਕਲੈਰਿਟੀ ਹੈ ਕਿ ਇਹ ਤੇ ਮੀਆਂ ਸਾਹਿਬ ਇੱਥੇ ਅੱਲਾ ਵਾਲਾ ਕੋਈ ਨਹੀਂ ਹੈਗਾ, ਇੱਥੇ ਤੇ ਆਪਣੀ ਆਪਣੀ ਗਰਜ਼ ਹੈਗੀ ਹੈ, ਤੇ ਆਪਣੀ ਆਪਣੀ ਗਰਜ਼ ਲਈ ਲੋਕ ਕੰਮ ਕਰ ਰਹੇ ਨੇ। ਤੇ ਮੈਂ ਤਾਂ ਹੀ ਲੈ ਕੇ ਜਾਵਾਂਗਾ ਜਿਹੜਾ ਮੈਨੂੰ ਕੱਪੜੇ ਜਾਂ ਨਕਦੀ ਦੇਵੇ, ਤਾਂ ਹੀ ਮੈਂ ਉਹਦਾ ਕੰਮ ਸਵਾਰਨੇ ਦਾ ਮਤਲਬ ਹੈ ਡੈਕੋਰੇਟ ਕਰਨਾ, ਅਪਰੋਪਰੀਏਟ ਬਣਾਉਣਾ। ਜ਼ੋਰਾਵਰੀ ਜੇ ਬੇੜੀ ਤੇ ਆਣ ਚੜੇ, ਅੱਧ ਵਾਟੜੇ ਡੋਬ ਕੇ ਮਾਰਨਾ। ਵਾਟ ਹੁੰਦੀ, ਹਾਂਜੀ ਵਾਟ ਹੁੰਦੀ ਹੈ ਸਫ਼ਰ ਦਾ ਇੱਕ ਪੂਰਾ ਹਿੱਸਾ, ਤੇ ਅੱਧ ਵਾਟੜੇ ਦਾ ਮਤਲਬ ਹੋਇਆ ਕਿ ਮੈਂ ਉਹਨੂੰ ਅੱਧ ਚੋਂ ਹੀ ਮਾਰ ਦੇਣਾ। ਮਤਲਬ ਜੇ ਬੇੜੀ 'ਚ ਕੋਈ ਆਣ ਕੇ ਚੜ ਜਾਏ, ਤੇ ਮੈਂ ਦਰਿਆ ਦੇ ਐਨ ਵਿਚਕਾਰ ਜਾ ਕੇ ਉਹਨੂੰ ਡੋਬ ਦੇਣਾ। ਡੂਮਾ ਅਤੇ ਫਕੀਰਾਂ ਤੇ ਮੁਫਤ ਖੋਰਾਂ, ਇਹ ਡੂਮ ਜਿਹੜੇ ਨੇ ਉਹ ਜਿਹੜੇ ਗਾਉਣ ਵਜਾਉਣ ਦਾ ਕੰਮ ਕਰਦੇ ਨੇ, ਤੇ ਫਕੀਰ ਤੇ ਮੁਫਤ ਖੋਰ ਜਿਹੜੇ ਨੇ, ਉਹਨਾਂ ਨੂੰ ਮੈਂ ਕੁੱਤਿਆਂ ਵਾਂਗ ਜਿਹੜਾ ਦਫਾ ਕਰਨਾ ਹੈ। ਵਾਰਿਸ ਸ਼ਾਹ ਜਿਹਾ ਪੀਰਜ਼ਾਦਿਆਂ ਨੂੰ ਮੁੱਢੋਂ ਬੇੜੀ ਦੇ ਵਿੱਚ ਨਾ ਚਾੜਨਾ। ਇੱਥੇ ਵਾਰਿਸ ਸ਼ਾਹ ਸਾਹਿਬ ਨੇ ਆਪਣੇ ਵੀ ਪੈਨੀਲੈਸ ਹੋਣ ਦਾ ਜ਼ਿਕਰ ਕਰ ਦਿੱਤਾ ਹੈ ਕਿ ਵਾਰਿਸ ਸ਼ਾਹ ਵਗੈਰੇ ਪੀਰਜ਼ਾਦੇ ਵੀ ਹੋਣ, ਪੀਰਜ਼ਾਦੇ ਦਾ ਮਤਲਬ ਪੀਰਾਂ ਦਾ ਪੁੱਤਰ ਵੀ ਹੋਵੇ, ਤੇ ਉਹਨਾਂ ਨੂੰ ਜਿਹੜਾ ਹੈ ਉਹ ਬੇੜੀ ਵਿੱਚ ਨਹੀਂ ਚਾੜਦਾ। ਠੀਕ ਹੈ ਜੀ, ਕੋਈ ਹੋਰ ਸਵਾਲ ਇੱਥੇ? ਤੇ ਇਹਨੇ ਇਲਸਟ੍ਰੇਟ ਹੀ ਕੀਤਾ ਕਿ ਵੀ ਉਹ ਵੀ ਕੁੱਤਿਆਂ ਵਾਂਗੂ ਮਾਰਦਾ, ਤੇ ਉਹ ਵੀ ਕੁੱਤਿਆਂ ਵਾਂਗੂ। ਹਾਓ ਪੈਰਲਲ ਮੁੱਲਾ ਦੀ ਤੇ ਇਹਦੀ ਕਾਰੋਬਾਰੀ ਕਮਰਸ਼ੀਅਲ ਤਬਕੇ ਦਾ ਇੱਕੋ ਹੀ ਮਾਈਂਡ ਸੈਟ ਹੈ, ਉਹ ਕਿਦਾਂ ਪੈਰਲਲ ਚੱਲਦਾ ਹੈ। ਹਾਂਜੀ ਬਿਲਕੁਲ, ਮਤਲਬ ਇਹ ਹੈ ਕਿ ਇੱਕ ਨੇ, ਜਿਹੜਾ ਵਾਰਿਸ ਸ਼ਾਹ ਨੇ ਕਿਹਾ ਕਿ ਤੂੰ ਸ਼ਰਾ ਚਾਹ ਸਰਪੋਸ਼ ਬਣਾਇਆ ਜੇ। ਵਾਰਿਸ ਸ਼ਾਹ ਮੁੱਲਾ ਨੂੰ ਕਹਿੰਦਾ ਨਾ ਕਿ ਸ਼ਰਾ ਚਾਹ ਸਰਪੋਸ਼ ਬਣਾਇਆ ਜੀ। ਸਰਪੋਸ਼ ਹੁੰਦਾ ਜਿਹਦੇ ਨਾਲ ਆਪਣਾ ਥਾਲੀ ਵਾਲੀ ਦੇ ਉੱਤੇ ਢਕੀ ਦਾ ਕੱਪੜਾ ਜਿਹੜਾ ਢਕੀ ਦਾ ਕੱਪੜਾ। ਹਾਂਜੀ ਹਾਂਜੀ, ਅੱਗੇ ਪੜੀਏ ਜੀ।
ਡੂਮਾ ਅਤੇ ਫਕੀਰਾਂ ਤੇ ਮੁਫਤ ਖੋਰਾਂ ਦੂਰੋਂ ਕੁੱਤਿਆਂ ਵਾਂਗ ਦਰਕਾਰ ਨਾ। ਇਹ ਡੂਮ ਫਕੀਰ ਤੇ ਮੁਫਤ ਖੋਰੇ ਜਿਹੜੇ ਨੇ, ਤੇ ਵਾਰਿਸ ਸ਼ਾਹ ਵੀ ਉਹਨਾਂ ਭਾਵੇਂ ਪੀਰਜ਼ਾਦਾ ਹੈ, ਪਰ ਜੇ ਉਹ ਪੈਸੇ ਨਹੀਂ ਦੇ ਸਕਦਾ ਤੇ ਉਹ ਵੀ ਉਹਨਾਂ ਵਗੈਰਾ ਹੀ ਹੈ, ਡੂਮਾਂ ਤੇ ਫਕੀਰਾਂ ਤੇ ਮੁਫਤ ਖੋਰਾਂ ਦਾ। ਇਹ ਮਤਲਬ ਬਿਆਨ So ਦਾ। money is the only class that counts. Yes. ਸੋ ਬਸ ਫਿਰ ਕਲਾਸਲੈਸ ਸੋਸਾਇਟੀ ਹੋ ਗਈ ਨਾ ਇਹਨਾਂ ਜਿਹੜੇ ਕਮਰਸ਼ੀਅਲ ਲੋਕ ਨੇ ਇਹਨਾਂ ਵਾਸਤੇ, ਤੇ ਇਟਸ ਅ ਕਲਾਸਲੈਸ ਸੋਸਾਇਟੀ। ਯੂ ਹੈਵ ਮਨੀ, ਯੂ ਕੈਨ ਡੂ ਵਟਐਵਰ ਯੂ ਵਾਂਟ। ਕਲਾਸ ਸਿਸਟਮ ਖਤਮ ਹੋ ਜਾਂਦਾ ਨਾ ਇਸ ਜਗ੍ਹਾ ਤੇ ਫਿਰ ਆ ਕੇ। ਮਤਲਬ ਇਹ ਹੈ ਕਿ ਜਿਹੜੀ ਬੇਸਿਕਸ ਨੇ, ਜਿਹੜੀ ਕੈਪੀਟਲਿਸਟ ਜਾਂ ਕਲਾਸ ਸੋਸਾਇਟੀ ਦੀਆਂ, ਉਹ ਤੇ ਲੈਣ ਦੇਣ ਹੈ ਨਾ, ਕੁਛ ਦੋਗੇ ਤੇ ਕੁਛ ਲਓਗੇ, ਉਸ ਤੋਂ ਬਗੈਰ ਤੇ ਨਹੀਂ ਕੰਮ ਚੱਲਣਾ। ਠੀਕ, ਚਲੋ ਜੀ ਅੱਗੇ ਚਲੋ। ਅੱਗੇ ਮੈਂ ਪੜ੍ਹਨਾ ਜੀ। ਵਾਕ ਕਵੀ 46। ਰਾਂਝਾ ਮਿੰਨਤਾਂ ਕਰਕੇ ਥੱਕ ਰਿਹਾ, ਅੰਤ ਹੋ ਕੰਧੀ ਪਰਾਂ ਜਾ ਬੈਠਾ। ਛੱਡ ਅਗ ਬਿਗਾਨੜੀ ਹੋ ਗੋਸ਼ੇ, ਪ੍ਰੇਮ ਢਾਂਡੜੀ ਵਖ ਜਗਾਏ ਬੈਠਾ। ਗਾਵੇ ਸਦ ਫਿਰਾਕ ਦੇ ਨਾਲ ਰੋਵੇ, ਉੱਤੇ ਵੰਜਲੀ ਸ਼ਬਦ ਵਜਾਏ ਬੈਠਾ। ਜੇ ਕੋਈ ਜੋ ਆਦਮੀ ਤਰੀਮਤਾ ਮਰਦ ਹੈ ਸਨ। ਜੋ ਕੋਈ ਆਦਮੀ ਤਰੀਮਤਾ ਮਰਦ ਹੈ ਸਨ। ਅੱਛਾ, ਜੋ ਕੋਈ ਆਦਮੀ ਤਰੀਮਤਾ ਮਰਦ ਹੈ ਸਨ, ਪੱਤਨ ਛੱਡ ਕੇ ਉਸ ਤੇ ਜਾਏ ਬੈਠਾ। ਰੰਨਾ ਲੁੱਡਣ ਚਬੇਲ ਦੀਆਂ ਭਰਨ ਮੁੱਠੀ, ਪੈਰ ਦੋਹਾਂ ਦੀ ਹਿੱਕ ਟਿਕਾਏ ਬੈਠਾ। ਗੁੱਸਾ ਖਾਈ ਕੇ ਲਏ ਚਬੇਲ ਝਈਆਂ, ਅਤੇ ਦੋਹਾਂ ਨੂੰ ਹਾਕ ਬੁਲਾਏ ਬੈਠਾ। ਪਿੰਡਾ ਬੌੜੀ ਜੱਟ ਲੈ ਜਾਗ ਰੰਨਾ, ਕਿਹਾ ਸ਼ੁਗਲ ਹੈ ਆਣ ਜਗਾਏ ਬੈਠਾ। ਵਾਰਿਸ ਸ਼ਾਹ ਇਹ ਮੂੰਦੀਆਂ ਮਰਦ ਰੰਨਾ, ਨਹੀਂ ਜਾਣਦੇ ਕੌਣ ਬੁਲਾਏ ਬੈਠਾ। ਵਾਰਿਸ ਸ਼ਾਹ ਇਸ ਮੋਹੀਆਂ, ਵਾਰਿਸ ਸ਼ਾਹ ਇਸ ਮੋਹੀਆਂ ਮਰਦ ਰੰਨਾ, ਨਹੀਂ ਜਾਣਦੇ ਕੌਣ ਬੁਲਾਏ ਬੈਠਾ। ਹਾਂ, ਮਤਲਬ ਇਹ ਹੈ ਕਿ ਔਰਤਾਂ ਤੇ ਮਰਦਾਂ ਦੋਵਾਂ ਨੂੰ ਹੀ ਇਹਨੇ ਆਪਣੇ ਹੱਥ ਵਿੱਚ ਕਰ ਲਿਆ ਹੈ। ਹਾਂਜੀ, ਮੈਂ ਜ਼ਰਾ ਮੈਨੂੰ ਇੱਕ ਫੋਨ ਲੈ ਲੈਣ ਜੋ ਜ਼ਰੂਰੀ ਹੈ। ਰਿਕਾਰਡਿੰਗ ਪੌਜ਼ ਕਰ ਦੇਣਾ ਇੱਕ ਸੈਕਿੰਡ। ਉਹ ਦਰਿਆ ਦੇ ਕੰਢੇ ਤੇ ਉਹਨਾਂ ਤੋਂ ਵੱਖਰਾ ਹੋ ਕੇ ਜਾ ਕੇ ਇਕੱਲਾ ਬਹਿ ਗਿਆ ਉੱਥੇ। ਛੱਡ ਅੱਗ ਬੇਗਾਨੜੀ ਹੋ ਗੋਸ਼ੇ, ਉਹਨੇ ਦੂਜਿਆਂ ਦੀ ਜਿਹੜੀ ਵਸੀਲਾ ਸੀ ਅੱਗ, ਬੇਗਾਨੀ ਅੱਗ ਸੇਕਣ ਦਾ, ਉਹ ਛੱਡ ਦਿੱਤਾ ਤੇ ਤੇ ਉਹ ਆਪ ਗੋਸ਼ੇ ਲੱਗ ਗਿਆ। ਪ੍ਰੇਮ ਢਾਂਡੜੀ ਵੱਖ ਜਗਾ ਬੈਠਾ, ਤੇ ਉਹਨੇ ਪ੍ਰੇਮ ਦੀ ਆਪਣੀ ਛੋਟੀ ਜਿਹੀ ਪਿਆਰ ਦੀ ਜਿਹੜੀ ਢਾਂਡੀ ਹੈ, ਜਿਹੜੀ ਅੱਗ ਹੈ, ਉਹ ਉਹਨੇ ਬਾੜ ਲਈ ਹੈ। ਗਾਵੇਂ ਸਦ ਫਰਾਗ ਦੇ ਨਾਲ ਰੋਵੇ, ਅਤੇ ਵੰਝਲੀ ਸ਼ਬਦ ਵਜਾ ਬੈਠਾ। ਮਤਲਬ ਗਾਉਂਦਾ ਵੀ ਹੈ ਫਰਾਕ ਦੇ ਵਿੱਚ, ਸੈਪਰੇਸ਼ਨ ਦੇ ਵਿੱਚ, ਤੇ ਵੰਝਲੀ ਵੀ ਵਜਾ ਰਿਹਾ। ਜੋ ਕੋਈ ਆਦਮੀ ਤ੍ਰੇਮਤਾ ਮਰਦ ਹੈ ਸਨ, ਤ੍ਰੇਮਤਾ ਦਾ ਮਤਲਬ ਔਰਤਾਂ, ਜਿਹੜੇ ਵੀ ਮਰਦ ਜਾਂ ਔਰਤਾਂ ਸਨ, ਉਹ ਸਾਰੇ ਆਪਣਾ ਆਪਣਾ ਕੰਮ ਛੱਡ ਕੇ ਉਹ ਰਾਂਝੇ ਦੇ ਆਲੇ ਦੁਆਲੇ ਆ ਕੇ ਬਹਿ ਗਏ। ਮਤਲਬ ਉਹਦੀ ਜਿਹੜੀ ਵੰਝਲੀ ਦੀ ਜਿਹੜੀ ਉਹਦੀ ਖਿੱਚ ਹੈ, ਉਹ ਇੰਨੀ ਹੈ ਕਿ ਉਹਨੇ ਸਾਰਿਆਂ ਨੂੰ ਉੱਥੇ ਇਕੱਠਾ ਕਰ ਲਿਆ। ਰੰਨਾ ਲੁੱਡਣ ਜਵੇਲ ਦੀਆਂ ਭਰਨ ਮੁੱਠੀ, ਉਹਦੀਆਂ ਜਿਹੜਾ ਮਲਾਹ ਹੈ, ਉਹਦੀਆਂ 2 ਬੀਵੀਆਂ ਨੇ, ਤੇ ਉਹ ਵੀ ਰਾਂਝੇ ਦੀਆਂ ਮੁੱਠੀਆਂ ਭਰ ਰਹੀਆਂ ਨੇ। ਤੇ ਰਾਂਝਾ ਜਿਹੜਾ ਉਹ ਵੀ ਇੰਜ ਕਰ ਰਿਹਾ ਕਿ ਜਿਵੇਂ ਉਹਨੇ ਦੋਵੇਂ ਪੈਰ ਉਹਨਾਂ ਦੀ ਹਿੱਕ ਦੇ ਉੱਤੇ ਰੱਖੇ ਹੋਣ। ਗੁੱਸਾ ਖਾਏ ਕੇ ਲੈ ਜਬੇਲ ਜਈਆਂ, ਜਬੇਲ ਜਿਹੜਾ ਹੈ ਉਹ ਮਲਾਹ ਦੀ ਜ਼ਾਤ ਹੈ, ਤੇ ਜਿਹੜਾ ਮਲਾਹ ਹੈ ਉਹ
ਜਈਆਂ ਲੈ ਰਿਹਾ ਜੀਆਂ ਕੌੜ ਦੇ ਨਾਲ ਜਿਹੜੀ ਗੁੱਸੇ ਦੇ ਵਿੱਚ ਚੀਚੀਆਂ ਵੱਟ ਰਿਹਾ ਆਦਮੀ ਪੁੱਠਾ ਸਿੱਧਾ ਕਰਦਾ ਹੈ, ਅਤੇ ਦੋਹਾਂ ਨੂੰ ਹਾਕ ਬੁਲਾ ਬੈਠਾ, ਤੇ ਉਹ ਦੋਵਾਂ ਬੀਵੀਆਂ ਨੂੰ ਹਾਕ ਮਾਰਨਾ ਹੁੰਦਾ, ਦੂਰੋਂ ਕਿਸੇ ਨੂੰ ਸੱਜਣਾ, ਉਹਨਾਂ ਨੂੰ ਆਵਾਜ਼ ਦੇ ਕੇ ਵੀ ਬੁਲਾ ਬੈਠਾ ਹੈ, ਲੇਕਿਨ ਉਹ ਆਉਂਦੀਆਂ ਨਹੀਂ ਹੈ। ਤੇ ਅਖੀਰ ਉਹ ਕਰਦਾ, ਪਿੰਡਾ ਬੌੜੀ ਜੱਟ ਲੈ ਜਾਗ ਰੰਨਾ, ਤੇ ਜਦੋਂ ਉਹਦੀ ਨਹੀਂ ਸੁਣਦੀਆਂ ਤੇ ਉਹ ਦੁਹਾਈ ਦੁਨੀਆ ਵਿੱਚ ਪਾ ਦਿੰਦਾ ਪਿੰਡ 'ਚ ਕਿ ਦੇਖੋ ਪਿੰਡ ਵਾਲਿਓ ਛੇਤੀ ਮੇਰੀ ਮਦਦ ਲਈ ਆਓ, ਪਿੰਡਾ ਬੌੜੀ ਦਾ ਮਦਦ ਲਈ ਆਓ, ਜੱਟ ਲੈ ਜਾਗ ਰੰਨਾ, ਜੱਟ ਜਿਹੜਾ ਇਹ ਰੰਨਾ ਮੇਰੀਆਂ ਲੈ ਜਾਏਗਾ, ਕਿਆ ਸ਼ੁਗਲ ਹੈ ਆਣ ਜਗਾ ਬੈਠਾ, ਵਾਰਿਸ ਸ਼ਾਹ ਇਸ ਮੋਹੀਆਂ ਮਰਦ ਰੰਨਾ, ਨਹੀਂ ਜਾਣਦਾ ਕੌਣ ਬੁਲਾ ਬੈਠਾ। ਮਤਲਬ ਇਹ ਪਤਾ ਨਹੀਂ ਕਿੱਥੋਂ ਦੀ ਬੁਲਾ ਆ ਗਈ ਹੈ ਕਿ ਇਹਨੇ ਔਰਤਾਂ ਨੂੰ ਵੀ ਔਰ ਮਰਦਾਂ ਦੋਵਾਂ ਨੂੰ ਆਪਣੀ ਮੁੱਠ ਵਿੱਚ ਕਰ ਲਿਆ। very theatrical, ਵੈਰੀ ਇੰਟਰਸਟਿੰਗ। ਮੈਂ ਡਾਕਟਰ ਸਾਹਿਬ ਇੱਕ ਹੋਰ ਵੀ ਗੱਲ ਹੈ ਕਿ ਜਿਹੜਾ ਵਪਾਰੀ ਦਾ ਹਾਂਜੀ ਬਿਜ਼ਨਸਮੈਨ ਦਾ ਜਿਹੜਾ ਮਾਈਂਡ ਸੈਟ ਕਿਵੇਂ ਡਿਸਕ੍ਰਾਈਬ ਕੀਤਾ ਵਾਰਿਸ ਸ਼ਾਹ ਨੇ ਕਿ ਜਦੋਂ ਤੱਕ ਤੇ ਪ੍ਰੋਫਿਟ ਲੈਣਾ ਉਹਦੇ ਵਿੱਚ ਜੋ ਕੁਝ ਵੀ ਕਰਨਾ ਪਵੇ, ਭਾਵੇਂ ਦਰਿਆ 'ਚ ਸਿੱਟਣਾ ਜਾਂ ਜੋ ਕੁਝ ਕਰਨਾ ਪ੍ਰੋਫਿਟ ਲਈ ਉਹ ਤਾਂ ਕਰਨਾ। ਇੱਕ ਮਿੰਟ ਡਾਕਟਰ ਸਾਹਿਬ ਤੁਸੀਂ ਆਪਣਾ ਵੋਲਿਊਮ ਉੱਚਾ ਕਰੋ, ਸਾਨੂੰ ਸਾਰਿਆਂ ਨੂੰ ਬਿਲਕੁਲ ਸੁਣ ਰਿਹਾ, ਤੁਸੀਂ ਆਪਣਾ ਥੋੜਾ ਵੋਲਿਊਮ ਉੱਚਾ ਕਰੋ। ਹਾਂਜੀ ਉਹ ਗਵਾਚ ਹੀ ਗਏ ਨੇ। ਹੈ ਜੋ ਫਿਰ ਆ ਲੈਂਦੇ ਡਾਕਟਰ ਸਾਹਿਬ। ਹਾਂ ਵੇਟ ਕਰੋ ਤੁਸੀਂ ਪੌਜ਼। ਹਾਂਜੀ ਆ ਗਏ ਡਾਕਟਰ ਸਾਹਿਬ। ਆ ਗਏ ਨੇ ਜੀ ਡਾਕਟਰ ਸਾਹਿਬ। ਹਾਂਜੀ ਮੈਂ ਡਾਕਟਰ ਸਾਹਿਬ ਗੱਲ ਕਰ ਰਿਹਾ ਸੀ ਕਿ ਜਿਹੜਾ ਬਿਜ਼ਨਸਮੈਨ ਦਾ ਮਾਈਂਡ ਸੈਟ ਵਾਰਿਸ ਨੇ ਕਿਵੇਂ ਇਹ ਐਕਸਪਲੇਨ ਕੀਤਾ ਕਿ ਪ੍ਰੋਫਿਟ ਲਈ ਇਹ ਸਭ ਕੁਝ ਕਰਦੇ ਨੇ, ਇਕਨੋਮਿਕ ਹੋਵੇ ਜਾਂ ਇਕਨੋਮਿਕ ਪ੍ਰੋਫਿਟ ਹੀ, ਪਰ ਜੇ ਇਹਨਾਂ ਦੇ ਪ੍ਰੋਫਿਟ ਨੂੰ ਕਿਸੇ ਕਿਸਮ ਦਾ ਲੱਗਦਾ ਨਾ ਕਿ ਥ੍ਰੈਟ ਹੈ, ਭਾਵੇਂ ਇੱਥੇ ਤੇ ਹੁਣ ਪਰਸਨਲ ਹੈ ਜਾਂ ਉਸੇ ਲਈ ਇੱਕਦਮ ਪੈਂਤਰਾ ਬਦਲਣ ਲਈ ਤਿਆਰ ਰਹਿੰਦੇ ਨੇ। ਕੋਈ ਮੋਰੈਲਿਟੀ, ਕੋਈ ਈਗੋ, ਕੋਈ ਕਿਸੇ ਕਿਸਮ ਦੀ ਚੀਜ਼ ਨਹੀਂ। ਜੇ ਪ੍ਰੋਫਿਟ ਇਜ਼ ਔਨ ਦ ਲਾਈਨ ਦੈਨ ਦੇ ਆਰ ਵਿਲਿੰਗ ਟੂ ਚੇਂਜ ਇਨ ਐਨੀ ਵੇ। ਆਹੋ ਇੱਥੇ ਤੇ ਉਹਨੂੰ ਡਰ ਆ ਨਾ ਕਿ ਪਿੰਡਾ ਬੌੜੀ, ਪਿੰਡ ਵਾਲਿਓ ਪਹੁੰਚੋ, ਇਹ ਜਿਹੜਾ ਜੱਟ ਹੈ ਮੇਰੀਆਂ ਰੰਨਾਂ ਨੂੰ ਲੈ ਚੱਲਿਆ ਜੇ। ਹਾਂ ਬਿਲਕੁਲ, ਪਹਿਲੇ ਵਾਰੀ ਐਰੋਗੈਂਸ ਖਤਮ ਹੋ ਗਈ ਨਾ। ਡਾਕਟਰ ਸਾਹਿਬ ਜੀ ਇੱਥੇ ਇਹਦੀ ਪਰਸਨਲ ਇਨਸਿਕਿਉਰਿਟੀਜ਼ ਵੀ ਬੋਲ ਰਹੀਆਂ ਨੇ, ਕਿਉਂਕਿ ਜਿਹੜਾ ਨੈਚੁਰਲੀ ਮਤਲਬ ਜਿਹੜੀ ਇਹ ਮਰਦਾਂ ਦੀ ਜਿਹੜੀ ਇਨਸਿਕਿਉਰਿਟੀ ਹੈ ਆਪਣੀਆਂ ਔਰਤਾਂ ਦੇ ਬਾਰੇ 'ਚ, ਉਹ ਤੇ ਹਰ ਜਗ੍ਹਾ ਦਿਸ ਜਾਂਦੀ ਹੈ ਨਾ ਕਿ ਉਹ ਚੂੰਕਿ ਉਹਦੀਆਂ ਮੁੱਠੀਆਂ ਭਰ ਰਹੀਆਂ ਨੇ ਦੋਵੇਂ ਉਹਦੀਆਂ ਬੀਵੀਆਂ, ਇਸ ਵਾਸਤੇ ਉਹ ਸਮਝਦਾ ਕਿ ਇਹਨੂੰ ਲੈ ਕੇ ਇਹ ਮੇਰੀਆਂ ਜਿਹੜੀਆਂ ਔਰਤਾਂ ਨੇ ਇਹਨਾਂ ਨੂੰ ਉਧਾਰ ਲੈ ਜਾਣਾ। ਤੇ ਹਾਲਾਂਕਿ ਉਹ ਕੁਛ ਐਸਾ ਨਹੀਂ। ਮਤਲਬ ਕਿ ਸਰ ਇਹਦੀ ਇੰਨੀ ਰਿਸੈਸਿਵ ਥਾਟ ਹੈਗੀ ਆ, ਇਹਦੀ ਬਿਲਕੁਲ ਵੀ ਪ੍ਰੋਗਰੈਸਿਵ ਨਹੀਂ ਕਿ ਇਹ ਸਿਰਫ ਔਰਤ ਔਰ ਮਰਦ ਦਾ ਸਿਰਫ ਇੱਕ ਇਹੀ ਰਿਸ਼ਤਾ ਸਮਝ ਸਕਦਾ ਜਿਸਮਾਨੀ, ਇਹ ਕੋਈ ਹੋਰ ਰਿਸ਼ਤਾ ਸੋਚ ਨਹੀਂ ਸਕਦਾ। ਇਹਦੀ ਸੋਚ ਇੰਨੀ ਲਿਮਿਟਡ ਹੈਗੀ ਦਕਿਆਨੂਸੀ। I think ਅਮਰਜੀਤ ਨਾਲ ਮੇਰਾ ਖਿਆਲ ਹੈ ਮੈਂ ਥੋੜਾ ਜਿਹਾ ਉਹ ਕਰਾਂਗਾ। I agree with him. I think ਕਿ ਜਦੋਂ ਡਾਇਲੌਗ ਸਟਾਰਟ ਹੋਇਆ ਤੇ ਉਹ ਕਹਿੰਦਾ ਪੈਸੇ ਦਿਓ ਤੇ ਕੰਮ ਕਰਾ ਲਓ, ਮਤਲਬ ਹੈ ਕਿ ਉਹਨੇ ਰੱਬ ਨੂੰ ਵੀ ਗੱਲ ਕਰਤੀ। ਬਟ ਨਾਓ ਹੀ ਇਜ਼ ਕਮ ਡਾਊਨ ਟੂ ਕਟਿੰਗ ਦ ਲਾਸਿਸ। ਇਹ ਵੀ ਪ੍ਰੋਫਿਟ ਹੀ ਹੈ ਨਾ ਕਿ ਚਲੋ ਐਸੇ ਬਹਾਨੇ ਇਹ ਜਿਹੜਾ ਅਜ਼ਾਬ ਨਵਾਂ ਪੈ ਗਿਆ ਇਹ ਨਹੀਂ ਹੋਏਗਾ। ਡਾਕਟਰ ਸਾਹਿਬ ਤੁਸੀਂ ਆਪਣੇ ਵੀਡੀਓ ਬੰਦ ਕਰ ਲਓ, ਵੀ ਡਿਸਕਨੈਕਟ ਹੋ ਰਹੇ ਹੋ। ਮੈਂ ਡਾਕਟਰ ਸਾਹਿਬ ਆਪਣਾ ਵੀਡੀਓ ਬੰਦ ਕਰੋ ਤੇ ਆਵਾਜ਼ ਰਹਿਣ ਦਿਓ, ਕਿਉਂਕਿ ਡਿਸਕਨੈਕਟ ਹੋਈ ਜਾ ਰਹੇ ਹੋ ਵਿੱਚੋਂ।
ਕੁਝ ਵੀ ਨਾ ਕਰੋ, ਹੁਣ ਦੱਸੋ। ਗੁਆਚ ਹੀ ਨਾ ਜਾਓ। ਹਾਂ ਹੁਣ ਠੀਕ ਹੈ। ਹਾਂ ਚਲੋ ਹਾਂ ਅੱਗੇ ਪੜੋ ਜੀ। ਡਾਕਟਰ ਮੈਂ ਲੇਜ਼ੀਆ ਇੱਕ ਹੋਰ ਗੱਲ ਸੀ ਸਰ ਜੀ, ਕਿ ਵੀ ਜਿਹੜਾ ਉਹ ਭਾਂਬੜ ਸੀਗਾ, ਉਹਦਾ ਜਿਹੜਾ ਦੁਨੀਆ ਦੀ ਉਹਦੀ ਸੋਚ ਦਾ, ਉਹਦੇ ਸਾਹਮਣੇ ਇਹਨੇ ਪਿਆਰ, ਮਤਲਬ ਕਿ ਇੱਕ ਪਿਆਰ ਦਾ ਛੋਟਾ ਜਿਹਾ ਇਹਨੇ ਅੱਗ ਜਲਾਈ, ਉਹ ਕਹਿੰਦੇ ਨੇ ਨਾ, ਹੀ ਹੈਜ਼ ਆਹੋ ਮਤਲਬ ਇਹ ਹੈ ਕਿ ਨਵੀਂ ਸੋਚ ਇਹ ਦੀ ਤੇ ਇੱਕ ਛੋਟੀ ਜੀ ਇਹਨੇ ਪਿਆਰ ਦੀ ਅੱਗ ਜਲਾਈ ਹੈ ਭਾਂਬੜ ਦੇ, ਜਿਹੜਾ ਲੋਕਾਂ ਦੀ ਨਫ਼ਰਤ ਦੇ ਭਾਂਬੜ ਦੇ ਸਾਹਮਣੇ, ਉਹਦੇ ਮੁਕਾਬਲੇ 'ਚ। ਮਤਲਬ ਇਹ ਨਹੀਂ, ਇਹ ਵੀ ਹੈ ਤੁਸੀਂ ਅੱਗੇ ਵੀ ਚੱਲ ਕੇ ਦੇਖੋਗੇ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵਾਸਤੇ ਰਾਂਝੇ ਵਗੈਰਾ ਜਿਹੜਾ ਕਰੈਕਟਰ ਹੈ ਉਹ ਬੜਾ ਰੋਮਾਂਟਿਕ ਕਰੈਕਟਰ ਹੈ ਜਾਂ ਲਿਬਰੇਟਰ ਹੈ। ਇਸ ਲਈ ਜਿੱਥੇ ਵੀ ਜਾਂਦਾ ਹੈ ਤੇ ਔਰਤਾਂ ਜਿਹੜੀਆਂ ਨੇ ਉਹ ਉਹਦੇ ਨਾਲ ਹੋ ਜਾਂਦੀਆਂ ਨੇ, ਉਹਨੂੰ ਘੇਰ ਲੈਂਦੀਆਂ ਤੇ ਉਹ ਉਹਦੇ ਨਾਲ ਹੋ ਜਾਂਦੀਆਂ ਨੇ। ਇਹ ਥਰੂ ਆਊਟ ਹੋਏਗਾ, ਅਖੀਰ ਤੱਕ ਇਹ ਇਵੇਂ ਹੁੰਦਾ ਜਾਏਗਾ। ਡਾਕਟਰ ਸਾਹਿਬ ਉਹਦੀ ਵਜ੍ਹਾ ਇਹ ਕਹਿ ਰਹੀ ਸ਼ਾਇਦ ਕਿ ਉਹ ਐਂਟੀ ਮਟੀਰੀਅਲਿਸਟ ਹੈ। हाँ मतलब ये है कि वो आजाद आदमी है ना। हाँ आजाद आदमी है वो कोई पोजेशन ਲਈ ਤਾਂ ਕਰ ਨਹੀਂ ਰਿਹਾ ਉਹ। हाँ जी बिल्कुल ਉਹ ਐਂਟੀ ਪ੍ਰੋਫੈਸ਼ਨਸ ਹੈਗਾ, ਜਿਵੇਂ ਮੁੱਲਾ ਸੀ ਜਾਂ ਮੱਲਾ ਹੈ, ਜਿਵੇਂ ਦੋਵਾਂ ਦੀ। ਹਾਂ ਲੇਕਿਨ ਇਹ ਹੈ ਕਿ ਜਿਹੜਾ ਮੱਲਾ ਹੈ ਉਹ ਤਾਂ ਕਿਉਂਕਿ ਪੋਜੈਸ ਕਰਦਾ ਹੈ ਨਾ ਬੀਵੀਆਂ ਨੂੰ, ਇਸ ਲਈ ਉਹ ਇਨਸਿਕਿਉਰ ਫੀਲ ਕਰਦਾ ਹੈ। ਬਿਲਕੁਲ, ਤੇ ਬੀਵੀਆਂ ਵੀ ਉਂਝ ਹੀ ਇਨਸਿਕਿਉਰ ਫੀਲ ਕਰ ਰਿਹਾ ਜਿਵੇਂ ਆਪਣੇ ਪੈਸੇ ਦੇ ਬਾਰੇ ਇਨਸਿਕਿਉਰ ਫੀਲ ਕਰ, ਬੀਵੀਆਂ ਨੂੰ ਵੀ ਇਸ ਤਰ੍ਹਾਂ ਹੀ ਪ੍ਰੋਟੈਕਟ ਕਰ ਰਿਹਾ ਜਿਵੇਂ ਪੈਸੇ ਨੂੰ ਪ੍ਰੋਟੈਕਟ ਕਰ ਰਿਹਾ ਸੀ ਆਪਣੇ। ਜ਼ਾਹਰ ਗੱਲ ਹੈ ਮਾਲਕ ਹੈ, ਸੋਚ ਹੀ ਛੋਟੀ ਹੈ, ਸੋਚ ਉਹਦੇ ਵਾਸਤੇ ਵੈਲਥ ਤੇ ਬੀਵੀਆਂ ਬਿਲਕੁਲ ਇੱਕ possession you're right and also sir ji ਦੋਨੋਂ ਹੀ oppressed society ਦੇ oppressed ਮੈਂਬਰ ਨੇ, ਤੇ ਇੱਕ ਦੂਜੇ ਦੇ ਨਾਲ ਨਹੀਂ ਖੜੋਣਗੇ ਤੇ ਫਿਰ ਤੇ ਮਾਰੇ ਜਾਣਗੇ। ਲੇਕਿਨ ਇਹ ਹੈ ਕਿ ਉਹਦੇ ਨਾਲ ਵੀ ਜ਼ੁਲਮ ਹੋ ਰਿਹਾ ਹੈ। ਆ ਮਤਲਬ ਇਹ ਹੈ ਕਿ ਦੁਨੀਆ 'ਚ ਕਾਰੋਬਾਰ ਇੰਝ ਹੀ ਚੱਲਦਾ ਕਿ ਜਿਹੜੇ ਮਾੜੇ ਨੇ ਉਹ ਇਕੱਠੇ ਨਹੀਂ ਹੁੰਦੇ, ਉਹ ਵੱਖਰੇ ਵੱਖਰੇ ਰਹਿੰਦੇ ਨੇ, ਤੇ ਜਿਹੜੇ ਤਗੜੇ ਨੇ ਉਹਨਾਂ ਤੇ ਹੁਕੂਮਤ ਕਰਦੇ ਜਾਂਦੇ ਨੇ। ਡਾਕਟਰ ਸਾਹਿਬ ਲੈ ਵੀ ਧਿਆਨੀ ਸੌਰੀ ਮੈਂ ਕਿਹਾ ਅੱਗੇ ਲੈਣਾ ਨਹੀਂ ਨਾ, ਮਾੜੇ ਮਾਰਿਆਂ ਦੇ ਲੈਣ ਕੀ ਡਾਕਟਰ ਸਾਹਿਬ ਲਾਈਨ ਹੀ ਗਿਆਨੀ। ਆਹੋ ਮਾੜੇ ਦੇ ਦੁੱਖ ਫੋਲਦੇ ਨੇ। ਹਾਂ ਮਾੜਿਆਂ ਤੇ ਦੁੱਖ ਫੋਲਦੇ ਨੇ। ਹਾਂਜੀ ਇਕੱਠੇ ਖੜੇ ਨੇ ਨਾ ਮਾੜੇ ਬੰਦੇ, ਹੁਣ ਇੱਕ ਪਾਸੇ ਹੋ ਗਏ ਨੇ, ਓਪਰੈਸਡ ਬੰਦੇ ਜਿਹੜੇ ਨੇ ਉਹ ਇੱਕ ਪਾਸੇ ਹੋ ਗਏ ਨੇ, ਹੁਣ ਜਨਾਨੀਆਂ ਤੇ ਉਹ ਇੱਕ ਪਾਸੇ ਹੋ ਗਏ ਨੇ ਤੇ ਬਾਕੀ ਬੰਦੇ ਇੱਕ ਪਾਸੇ। ਚਲੋ ਅੱਗੇ ਚੱਲੀਏ ਸਰ ਜੀ। ਹਾਂਜੀ ਚਲੋ ਕਮੈਂਟ ਕਰਨਾ ਸੀ ਕਿ ਇੱਕ ਯੂਨੀਵਰਸਲ ਲੈਵਲ ਤੇ ਵਾਰਿਸ਼ਾਂ ਨੇ ਇੱਕ ਡਿਲੀਨੀਏਸ਼ਨ ਕਰਤੀ, ਇੱਥੇ ਲਾਈਨ ਪਾਤੀ ਹੈ ਕਿ ਦੇਖੋ ਜੀ ਇੱਕ ਪਾਸੇ ਤੇ ਬਹੁਤ ਹੀ ਮਾੜੇ ਨੇ, ਮਜਬੂਰ ਤੇ ਹੈਲਪਲੈਸ ਨੇ, ਤੇ ਦੂਜੇ ਪਾਸੇ ਬਹੁਤ ਹੀ ਪਾਵਰਫੁਲ ਲੋਕ ਨੇ। ਉਹ ਟ੍ਰੇਡਰ ਵੀ ਹੋ ਸਕਦੇ ਨੇ, ਉਹ ਮੁੱਲਾ ਵੀ ਹੋ ਸਕਦੇ ਨੇ, ਪਰ ਦੂਜੇ ਪਾਸੇ ਇੱਕ ਹੈ ਵੀ ਕਿ ਸੋਸਾਇਟੀ 'ਚ ਬਸ ਦੋ ਹੀ ਕਲਾਸਾਂ ਹੁੰਦੀਆਂ, ਜਾਂ ਤੇ ਬਹੁਤ ਪਾਵਰਫੁਲ ਹੁੰਦੀ ਹੈ ਤੇ ਜਾਂ ਬਹੁਤ ਹੀ ਹੈਲਪਲੈਸ ਹੁੰਦੀ ਹੈ। ਇਹ ਡਿਸਟਿੰਕਸ਼ਨ ਵੈਸੇ ਅੱਛੀ ਕੀਤੀ ਹੈ ਵਾਰਿਸ਼ਾਂ ਨੇ। ਮਤਲਬ ਇਹ ਹੈ ਕਿ ਇਹਦੇ ਵਿੱਚ ਜਿਹੜੇ ਪ੍ਰਾਪਰਟੀ ਕਲਾਸ ਦੇ ਲੋਕ ਨੇ, ਭਾਵੇਂ ਉਹ ਮੁੱਲਾ ਹੋਵੇ ਤੇ ਭਾਵੇਂ ਕੋਈ ਹੋਰ, ਉਹਨਾਂ ਦਾ ਜਿਹੜਾ ਰਾਂਝੇ ਦੇ ਨਾਲ ਜਿਹੜਾ ਨੈਗੇਟਿਵ ਤਲਕ ਹੈ ਉਹ ਕਾਇਮ ਰਹਿੰਦਾ ਹੈ। ਬਿਲਕੁਲ ਸਹੀ ਹੈ, ਔਰ ਇਹੀ ਦੁਨੀਆ ਦਾ ਪ੍ਰਚਲਿਤ ਹੈ। ਇਹੋ ਹੀ ਦੁਨੀਆ ਵਿੱਚ ਇੰਜੀ ਦੁਨੀਆ ਦੇ ਕੰਮ ਚੱਲ ਰਹੇ ਨੇ ਜੀ ਸਰ ਜੀ। ਏਦਾਂ ਨਾ ਵੀ ਹੋਵੇ ਤਾਂ ਕੰਮ ਚੱਲੇ ਵੀ ਨਾ। ਹਾਂ ਪਤਾ ਨਹੀਂ, ਇਹ ਸਵਾਲ ਦਾ ਜਵਾਬ ਦੇਣਾ ਬੜਾ ਔਖਾ ਹੈ ਜੀ। ਇਵੇਂ ਨਾ ਹੁੰਦਾ ਤੇ ਫਿਰ ਕੀ ਹੁੰਦਾ। ਸਹੀ ਗੱਲ। ਹਾਂਜੀ ਗੱਲ ਤੇ ਹੈ ਕਿ ਇਸ ਤਰ੍ਹਾਂ ਹੈ ਸੀ ਤੇ ਇਸ ਤਰ੍ਹਾਂ ਹੋ ਗਿਆ। ਹੋ ਰਿਹਾ। ਡਾਕਟਰ ਲੇਜ਼ੀਆ ਸ਼ਾਇਦ ਹੁਣ ਪੜਨਗੇ। ਹਾਂਜੀ ਪੜੋ ਅੱਗੇ। ਮੈਮ ਸੌਰੀ ਜੀ, ਮੈਂ ਨਾ ਆਊਟ ਆਫ ਸਟੇਸ਼ਨ ਆ ਅੱਜ, ਮੇਰੇ ਕੋਲ ਟੈਕਸਟ ਨਹੀਂ ਹੈ ਜੀ। ਅੱਛਾ, ਕੋਈ ਹੋਰ ਪੜਦਾ ਹੈ? ਮੈਂ ਪੜਦਾ। 47 ਬੰਦ ਜੀ। ਲੁੱਡਨ ਕਰੇ ਵਸਵਾਸ ਜਿਉ ਆਦਮੀ ਨੂੰ, ਯਾਰੋ ਵਸਵਸਾ ਆਨ ਸ਼ੈਤਾਨ ਕੀਤਾ। ਵੇਖ ਸ਼ੋਰ ਫਸਾਦ ਜਬੀਲ ਸੰਦਾ, ਹਈ ਰਾਂਝੇ ਨੂੰ ਜਿਉ ਹੈਰਾਨ ਕੀਤਾ। ਬਨ ਸਿਰੇ ਤੇ ਦਾਲ ਤਿਆਰ ਹੋਇਆ, ਵਾਲ ਤਿਆਰ ਹੋਇਆ। ਤੁਰਤ ਠਿਲਨੇ ਦਾ ਸਮਯਾਨ ਕੀਤਾ।
रन्ना लुढ़न दियां देख रहम कीता, जो कुछ नबी ने नाल मेहमान कीता। एहो जे जे आदमी हथ आवन, जान माल परवार कुर्बान कीता। आओ करा मैं ऐस दी मिन्नत जारी, वारिस शाह वारिस कास थों दिल परेशान कीता। ਅੱਛਾ, ਇਹ ਹੁਣ ਉਹ ਜਿਹੜੀ ਜਿਹੜੀ ਇਨਸਿਕਿਉਰਿਟੀ ਹੈ ਉਹ ਲੁੱਡਣ ਮਲਾਹ ਦੇ ਦਿਲ 'ਚ ਪੈ ਗਈ ਹੈ ਨਾ। ਲੁੱਡਣ ਕਰੇ ਵਿਸ਼ਵਾਸ, ਮਤਲਬ ਉਹ ਸਟਿਪੂਲੇਟ ਕਰ ਰਿਹਾ ਹੈ, ਆਪਣੇ ਦਿਲ 'ਚ ਸੋਚ ਰਿਹਾ ਹੈ, ਤੇ ਉਹਦੀ ਪੁੱਠੇ ਪਾਸੇ ਇਸ ਵਾਸਤੇ ਬਿਲਕੁਲ ਉਂਝ ਹੀ ਹੈ ਜਿਵੇਂ ਸ਼ੈਤਾਨ ਜਿਹੜਾ ਹੈ, ਜਿਹੜਾ ਉਹ ਬੰਦੇ ਨੂੰ ਭੁਲੇਖਾ ਪਾਉਂਦਾ ਹੈ, ਇਸੇ ਤਰ੍ਹਾਂ ਲੁੱਡਣ ਮਲਾਹ ਜਿਹੜਾ ਉਹਦੀ ਭੁਲੇਖੇ 'ਚ ਪੈ ਗਿਆ ਹੈ। ਵੇਖ ਸ਼ੋਰ ਫਸਾਦ ਜਵੇਲ ਸੰਦਨ, ਜਵੇਲ ਤੁਹਾਨੂੰ ਦੱਸਿਆ ਸੀ ਮੈਂ, ਉਹਦੀ ਜ਼ਾਤ ਹੈ ਕਿ ਰਾਂਝਾ ਜਿਹੜਾ ਹੈ ਉਹਨੇ ਜਦੋਂ ਉਹਦਾ ਰੌਲਾ ਸੁਣਿਆ ਨਾ ਆਪਣਾ ਮਲਾਹ ਦਾ, ਤੇ ਉਹ ਬੜਾ, ਉਹਦਾ ਦਿਲ ਬਹੁਤ ਪਰੇਸ਼ਾਨ ਹੋ ਗਿਆ ਕਿ ਮੈਂ ਤਾਂ ਕੁਛ ਵੀ ਨਹੀਂ ਕਰ ਰਿਹਾ, ਇਹ ਰੌਲਾ ਪਾਈ ਜਾਂਦਾ ਹੈ। ਬੰਨ ਸਿਰੇ ਤੇ ਵਾਲ ਤਿਆਰ ਹੋਇਆ। ਵਾਲ ਹੁੰਦੀ ਹੈ ਤੁਹਾਡੀ ਪੋਜੈਸ਼ਨ ਜਿਹੜੀਆਂ ਨਾ ਦਰਿਆ ਪਾਰ ਕਰਨ ਲਈ, ਤੁਸੀਂ ਸਾਰਾ ਕੁਝ ਕੱਪੜੇ ਛੱਪੜੇ ਵੀ ਜਿਹੜੇ ਨੇ ਉਹ ਬੰਨ ਕੇ ਸਿਰ ਤੇ ਰੱਖ ਲੈਂਦੇ ਹੋ, ਉਹਨੂੰ ਵਾਲ ਕਹਿੰਦੇ ਨੇ। ਤੁਰਤ ਠਿਲਣੇ ਦਾ ਸਾਮਾਨ ਕੀਤਾ, ਠਿਲਣਾ ਤੈਰਨ ਦਾ, ਤੇ ਉਹਨੇ ਫੌਰਨ ਇਹ ਫੈਸਲਾ ਕਰ ਲਿਆ ਕਿ ਮੈਂ ਜਿਹੜਾ ਉਹ ਹੁਣ ਦਰਿਆ ਦੇ ਵਿੱਚ ਠਿਲ ਜਾਣਾ ਹੈ, ਮਤਲਬ ਮੈਂ ਦਰਿਆ ਪਾਰ ਕਰਨਾ ਹੈ। ਰੰਨਾ ਲੁੱਡਣ ਦੀਆਂ ਵੇਖ ਕੇ ਰਹਿਮ ਕੀਤਾ, ਜੋ ਕੁਝ ਨਬੀ ਦੇ ਨਾਲ ਮਹਿਮਾਨ ਕੀਤਾ। ਇਹੋ ਜਿਹੇ ਆਦਮੀ ਹੱਥ ਆਵਣ, ਜਾਨ ਮਾਲ ਪਰਿਵਾਰ, ਇਹ ਲੁੱਡਣ ਦੀਆਂ ਬੀਵੀਆਂ ਕਹਿ ਰਹੀਆਂ ਕਿ ਇਹੋ ਜਿਹੇ ਬੰਦੇ ਜਿਹੜੇ ਨੇ ਗੁਣੀ ਬੰਦੇ, ਅਗਰ ਹੱਥ ਆਉਣ ਤੇ ਉਹਨਾਂ ਉੱਤੋਂ ਤੋਂ ਜਾਨ ਮਾਲ ਸਭ ਕੁਰਬਾਨ ਕਰ ਦੇਣੀ ਚਾਹੀਦੀ ਹੈ। आओ करे हैं इस दी मिन्नतदारी, वारिस कास ਤੋਂ दिल परेशान ਕੀਤਾ। ਆ ਆਪਣੀ ਕਹਿੰਦੀਆਂ ਨੇ ਚਲੋ ਇਹਦੇ ਨਾਲ ਗੱਲ ਕਰੀਏ, ਇਹਦੀ ਮਿੰਨਤ ਤਰਲਾ ਪਾਈਏ ਕਿ ਇਹਨੇ ਆਪਣੇ ਆਪ ਨੂੰ ਕਿਉਂ ਐਵੇਂ ਪਰੇਸ਼ਾਨ ਕਰ ਲਿਆ ਹੈ। ਦਿਲ ਰੱਖੇ। ਚਲੋ ਜੀ। ਸਰ ਜੀ ਇੱਕ ਪਿਛਲੀ ਉਹਦੇ ਚ ਲਾਈਨ ਸੀਗੀ ਜਿਹੜੀ ਮੈਨੂੰ ਬੋਦਰ ਕਰਦੀ ਹੈ, ਪਲੀਜ਼ ਉਹਦੇ ਬਾਪ ਕੈਨ ਆਈ ਆਸਕ ਯੂ ਦੈਟ, ਉਹ ਕਹਿੰਦੇ ਜਿਹੜੇ ਉਹਦੇ ਪੈਰਾਂ ਤੇ ਪੈਰ, ਹਿੱਕਾਂ ਤੇ ਪੈਰ ਰੱਖਿਆ, ਡਸ ਦੈਟ ਮੀਨ ਕਿ ਵੀ ਉਹਨਾਂ ਨੂੰ, ਉਹਨਾਂ ਦੇ ਦਿਲ ਨੂੰ ਉਹਨੇ ਇਮੋਸ਼ਨਲ ਕੀਤਾ ਤੇ ਉਹ ਉਹਦੇ ਨਾਲ ਹੋ ਗਈਆਂ, ਯੂ نو ਦੇ ਵਰ ਸਿੰਪੈਥੈਟਿਕ ਟੁਵਰਡਸ ਹਿਮ, ਡਸ ਦੈਟ ਮੀਨ ਦੈਟ? ਬਿਲਕੁਲ ਇਹੋ ਹੀ ਹੈ ਨਾ ਕਿ ਉਹਨੇ ਉਹਨਾਂ ਨੂੰ ਮੋਹ ਲਿਆ ਹੈ, ਮਤਲਬ ਕਿ ਸਿੰਪੈਥੈਟਿਕ ਐਂਡ ਕੀਤਾ ਨਾ, ਨਾਟ ਕਿ ਵੀ ਉਹਨਾਂ ਨੂੰ ਮੁਹੱਬਤਾਂ ਚ ਮੋਹ ਲਿਆ। ਨਹੀਂ, ਮਤਲਬ ਇਹ ਹੈ ਕਿ ਜਿਹੜੀ ਕਿਉਂਕਿ ਹੁਣ ਮੁਹੱਬਤਾਂ ਜੀ ਮੋਲੀਆਂ ਗਈਆਂ ਨੇ ਨਾ, ਉਹ ਦੇਖੋ ਸਰ ਜੀ ਹੁਣ ਇਹਨਾਂ ਇੱਥੇ ਤੇ ਹੁਣ ਨਹੀਂ ਇੱਥੇ ਤਰਸ ਵਾਲੀ ਗੱਲ ਨਹੀਂ ਹੈਗੀ, ਇੱਥੇ ਹੈਗੀ ਹੈ ਕਿ ਰਾਂਝੇ ਦੀ ਜਿਹੜੀ ਸ਼ਖਸੀਅਤ ਹੈ, ਉਹਦੀ ਵੰਝਲੀ ਵਜਾਉਣਾ, ਬਾਕੀ ਸਾਰਾ ਕੁਝ ਜਿਹੜਾ ਹੈ ਉਹ ਉਹਦੇ ਨਾਲ ਉਹਦੀਆਂ ਸਹਿਮਤ ਨੇ ਜਾਂ ਉਹਦੀਆਂ ਆਸ਼ਿਕ ਹੋ ਗਈਆਂ ਨੇ, ਤੇ ਯਾਨੀ ਕਿ ਉਹਨਾਂ ਦੇ ਦਿਲ ਤੱਕ, ਹਾਂਜੀ, ਯਾਨੀ ਕਿ ਉਹਨਾਂ ਦੇ ਦਿਲ ਤੱਕ ਪਹੁੰਚ ਗਿਆ, ਰਾਈਟ? that's what it would mean. ਹਾਂਜੀ ਹਾਂਜੀ ਹਾਂਜੀ, ਸੌਰੀ, ਇਹ ਹੁਣ ਅਗਲੇ ਤੇ, ਸੌਰੀ ਮੈਂ ਤੁਹਾਨੂੰ ਬੈਕ ਟਰੈਕ ਕੀਤਾ। ਚਲੋ ਜੀ, ਅੱਗੇ ਕਿੰਨੇ ਪੜ੍ਹਨਾ ਹੈ? ਅਮਰ ਤੁਸੀਂ ਆਪਣਾ ਸਾਈਦ ਵਾਜਿਦ ਸਾਹਿਬ ਨੇ ਪੜ੍ਹਨਾ ਸੀ ਸ਼ਾਇਦ। ਚਲੋ ਮੈਂ ਪੜ੍ਹ ਦਿੰਦਾ ਜੀ। 48 ਮਲਾਹ ਦੀਆਂ ਰੰਨਾਂ ਦਾ ਰਾਂਝੇ ਨੂੰ ਤਸੱਲੀ ਦੇਣਾ, ਸੈਂ ਵੰਝੀ ਚਨਾਓ ਦਾ ਅੰਤ ਨਾਹੀਂ, ਡੁੱਬ ਮਰੇਗਾ ਠਿਲ ਨਾ ਸਜਣਾ ਉਹ, ਚਾੜ ਮੁੰਡਿਆਂ ਤੇ ਤੈਨੂੰ ਅਸੀਂ ਠਿੱਲਾਂ,
ਕੋਈ ਜਾਨ ਤੋਂ ਢਿੱਲ ਨਾ ਸੱਜਣਾ ਉਹ, ਸਾਡਾ ਅਕਲ ਸ਼ਾਊਰ ਤੂੰ ਖਸ ਲੀਤਾ, ਰਹਿਆ ਕੁਖੜਾ ਹਿਲ ਨਾ ਸੱਜਣਾ ਉਹ, ਸਾਡੀਆਂ ਅੱਖੀਆਂ ਦੇ ਵਿੱਚ ਵਾਂਗ ਧੀਰੀ, ਡੇਰਾ ਘੱਤ ਬਹੁ ਹਿਲ ਨਾ ਸੱਜਣਾ ਉਹ, ਵਾਰਿਸ ਸ਼ਾਹ ਮੀਆਂ ਤੇਰੇ ਚੌਖਨੇ ਆ, ਸਾਡਾ ਕਾਲਜਾ ਸਿਲ ਨਾ ਸੱਜਣਾ ਉਹ। ਹਾਂਜੀ, ਇਹ ਆਪਣਾ ਜਿਹੜੀ ਮੇਰੇ ਕੋਲ ਕਿਤਾਬ ਆ ਨਾ, ਉਹਦੇ 'ਚ 4 ਲਾਈਨਾਂ ਨੇ, 5ਵੀਂ ਨਹੀਂ ਹੈਗੀ, ਉਹ ਰਲੇ ਦੀ ਹੈਗੀ ਹੈ। ਇਸ ਵਾਸਤੇ ਮੈਂ ਉਹਨਾਂ ਹੀ ਚਾਰ ਤੇ ਕਰਾਂਗਾ। ਸਹੀ ਵੰਜੀ ਦਿਨਾਉਂ ਦਾ ਅੰਤ ਨਹੀਂ। ਚਨਾਹ ਦਰਿਆ ਜਿਹੜਾ ਹੈ ਉਹ ਇੰਨਾ ਡੂੰਘਾ ਹੈ ਕਿ ਕਈ ਸੌ ਬਾਂਸ ਦੇ ਜੇ ਇੱਕ ਦੂਜੇ ਤੇ ਵੀ ਰੱਖ ਕੇ ਤੇ ਉਹਨੂੰ ਮਾਪਣਾ ਚਾਹੀਏ ਤੇ ਤਾਂ ਵੀ ਨਹੀਂ ਹੁੰਦਾ। ਸਹਿ ਵੰਜੀ ਜਨਾਉਂ ਦਾ ਅੰਤ ਨਹੀਂ। 100 ਤਰ੍ਹਾਂ ਦੇ ਵੰਝ, ਯਾਨੀ ਉਹ ਜਿਹੜਾ ਵੰਝ ਹੁੰਦਾ ਹੈ ਲੱਕੜੀ, ਅਗਰ ਉਹ ਬਾਂਸ ਹਾਂ, ਬਾਂਸ ਜਿਹੜੇ ਆ ਉਹ ਭਾਵੇਂ 100 ਬਾਂਸ ਦੇ ਟੋਟੇ ਜਿਹੜੇ ਨੇ ਇੱਕ ਦੂਜੇ ਤੇ ਰੱਖ ਕੇ ਖੜਾ ਕਰੋ, ਫੇਰ ਵੀ ਉਹ ਇੰਨਾ ਡੂੰਘਾ ਕਿ ਉਹਦਾ ਅੰਦਾਜ਼ਾ ਨਹੀਂ ਹੁੰਦਾ। ਤੇ ਉਹ ਕਹਿੰਦੀਆਂ ਨੇ ਤੂੰ ਡੁੱਬ ਮਰਨਾ ਹੈ, ਤੂੰ ਐਵੇਂ ਠੇਲਣ ਦਾ ਮਤਲਬ ਹੈ ਤੈਰਨਾ, ਚੱਲਣਾ। ਚਾੜ ਮੋਢਿਆਂ ਤੇ ਤੈਨੂੰ ਅਸੀਂ ਠਿੱਲਾਂ, ਤੂੰ ਕਿਉਂ ਠਿੱਲਣਾ ਹੈ? ਅਸੀਂ ਤੈਨੂੰ ਮੋਢਿਆਂ ਤੇ ਬਿਠਾ ਕੇ ਤੇ ਤੈਨੂੰ ਅਸੀਂ ਤੈਰਾਂਗੀਆਂ। ਕੋਈ ਜਾਨ ਤੋਂ ਢਿੱਲ ਨਾ ਸੱਜਣਾ ਹੋ। ਅਸੀਂ ਆਪਣੀ ਜਾਨ ਜਿਹੜੀ ਹੈ ਉਹ ਵੀ ਦੇਣ ਤੋਂ ਤੇਰੇ ਲਈ ਕੁਰਬਾਨ ਕਰਨ ਲਈ ਤਿਆਰ ਹੈ। ਸਾਨੂੰ ਉਹਦੀ ਵੀ ਪਰਵਾਹ ਨਹੀਂ ਹੈਗੀ। ਸਾਡੀ ਅੱਖੀਆਂ ਦੇ ਵਿੱਚ ਵਾਂਗ ਧੀਰੀ, ਇਹ ਜਿਹੜੀ ਅੱਖਾਂ ਦੇ ਵਿੱਚ ਜਿਹੜਾ ਕਾਲਾ ਨਿਸ਼ਾਨ ਹੁੰਦਾ ਹੈ, ਪੁਤਲੀ, ਅੱਖਾਂ ਦੀ ਪੁਤਲੀ ਜਿਹੜੀ ਹੈ ਉਹਦੇ ਵਿੱਚ ਤੂੰ ਉਹਦੇ ਵਾਂਗ ਹੈ ਸਾਡੇ ਲਈ। ਡੇਰਾ ਘੱਤ ਬਹੁ ਹਿੱਲ ਨਾ ਸੱਜਣਾ ਹੋ। ਤੂੰ ਸਾਡੀ ਅੱਖੀਆਂ ਦੇ ਵਿੱਚ ਬਿਲਕੁਲ ਜਿਵੇਂ ਅੱਖੀਆਂ ਦੀ ਜਿਹੜੀ ਉਹ ਧੀਰੀ ਹੈ, ਜਿਵੇਂ ਉਹ ਬਹਿੰਦੀ ਹੈ, ਇਵੇਂ ਤੂੰ ਵੀ ਸਾਡੀ ਅੱਖ ਵਿੱਚ ਤੂੰ ਹੀ ਸਮਾ ਗਿਆ। ਵਾਰਿਸ ਸ਼ਾਹ ਮੀਆਂ ਤੇਰੇ ਚੌਖਨੇ ਹਾਂ। ਚੌਖਣੇ ਦਾ ਮਤਲਬ ਹੈ ਕੁਰਬਾਨ। ਵਾਰਿਸ ਸ਼ਾਹ ਮੀਆਂ ਮਤਲਬ ਉਹ ਮਲਾਹ ਦੀਆਂ ਔਰਤਾਂ ਕਹਿ ਰਹੀਆਂ ਨੇ ਕਿ ਅਸੀਂ ਤੇਰੇ ਕੁਰਬਾਨ ਜਾਨੀਆਂ। ਸਾਡਾ ਕਾਲਜਾ ਸਿਲ ਨਾ ਸਜਣਾ ਹੋ। ਸਾਡੇ ਕਾਲਜੇ ਨੂੰ ਤੂੰ ਸਾੜ ਨਾ ਜਾਂ ਜ਼ਖਮੀ ਨਾ ਕਰ। ਇਹ ਇਸ ਤਰ੍ਹਾਂ ਮਤਲਬ ਇਹ ਹੈ ਕਿ ਤੂੰ ਜੇ ਆਪੇ ਠਿਲ ਜਾਏਗਾ ਤੇ ਮਰ ਜਾਏਗਾ ਤੇ ਸਾਡਾ ਤੇ ਕਾਲਜਾ ਜਿਹੜਾ ਉਹ ਸਿਲਿਆ ਜਾਏਗਾ। ਚਲੋ ਜੀ ਅੱਗੇ। ਅੱਛਾ ਡਾਕਟਰ ਸਾਹਿਬ, ਤੁਸੀਂ ਮੈਨੂੰ ਇਹ ਕਰੈਕਟ ਕਰਿਓ, ਮੈਂ ਇਮੇਜਿਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਓਗ੍ਰਾਫਿਕਲੀ ਕਿ ਚਨਾਬ ਦੇ ਮੇਰੇ ਖਿਆਲ ਵੈਸਟ ਕੋਸਟ ਦੇ ਵਿੱਚ ਉੱਪਰ ਤੇ ਤਖਤ ਹਜ਼ਾਰਾ, ਫਿਰ ਥੱਲੇ ਝੰਗ ਸਿਆਲ ਆ ਜਾਂਦਾ ਈਸਟ ਕੋਸਟ ਤੇ, ਈਸਟ ਦੀ ਸਾਈਡ ਨੂੰ, ਫਿਰ ਥੱਲੇ ਆ ਜਾਂਦਾ ਜਿਹੜਾ ਨਾ ਤਖਤ ਹਜ਼ਾਰਾ ਤੇ ਖੇੜਾ ਥੱਲੇ ਆ ਜਾਂਦਾ। ਜਿਹੜਾ ਤਖਤ ਹਜ਼ਾਰਾ ਹੈ ਉਹ ਹੁਣ ਜਿਹੜਾ ਡਿਸਟ੍ਰਿਕਟ ਹੈਗੀ ਹੈ ਨਾ ਸਰਗੋਦਾ, ਹਾਂਜੀ, ਉਹ ਹੁਣ ਸਰਗੋਦੇ ਡਿਸਟ੍ਰਿਕਟ ਵਿੱਚ ਹੈ ਨਾ। ਤੇ ਚਨਾਬ ਦੇ ਨਾਲ ਕੀ ਰਿਲੇਸ਼ਨ ਹੈ ਉਹਦਾ? ਚਨਾਬ ਉੱਥੋਂ ਵਗਦਾ ਹੈ ਨਾ। ਹਾਂ, ਚਨਾਬ ਉੱਥੋਂ ਵਗਦਾ ਹੈ ਨਾ, ਤੇ ਉਹਨੂੰ ਪਾਰ ਕਰਕੇ ਹੀ ਅੱਗੇ ਜਾਇਆ ਜਾ ਸਕਦਾ ਹੈ ਨਾ। ਹਾਂਜੀ, ਠੀਕ ਹੈ। ਮਤਲਬ ਕਿ ਤੁਸੀਂ ਵੈਸਟ ਸਾਈਡ ਤੋਂ ਚਨਾਬ ਕ੍ਰਾਸ ਕਰਕੇ ਈਸਟ ਨੂੰ ਝੰਗ ਪਹੁੰਚਣਾ, ਉੱਥੋਂ ਫਿਰ ਤੁਸੀਂ ਜੇ ਥੱਲੇ ਖੇੜਿਆਂ ਦੀ ਬਾਅਦ ਚ ਗੱਲ ਆਏਗੀ, ਉਹ ਵੀ ਚਨਾਬ ਦੇ ਕੰਢੇ ਤੇ ਹੀ, ਉਹ ਥੱਲੇ ਫਿਰ ਈਸਟ ਵੈਸਟ ਕੋਸਟ ਤੇ ਮੇਰਾ ਖਿਆਲ। ਉਦੋਂ ਆਬਾਦੀਆਂ ਵੀ ਦਰਿਆਵਾਂ ਦੇ ਕੰਢਿਆਂ ਤੇ ਹੀ ਹੁੰਦੀਆਂ ਸਨ ਨਾ। ਠੀਕ ਹੈ। ਪਾਣੀ ਦਾ ਸੋਰਸ ਜਿਹੜਾ ਹੈ ਉਹ ਜ਼ਖੀਰਾ ਕਰਨਾ ਮੁਸ਼ਕਲ ਸੀ, ਇਸ ਲਈ ਪਾਣੀ ਦੇ ਕੰਢਿਆਂ ਦੇ ਲਾਗੇ ਹੀ ਰਹਿੰਦੇ ਸਨ ਲੋਕ।
ਔਰ ਚਲੋ ਜੀ, ਟ੍ਰੇਡਿੰਗ ਅੱਗੇ ਕਿੰਨੀ ਫਿਰ- ਚੱਲ ਰਹੀ ਹੈ, ਦਰਿਆ ਦੇ ਉੱਤੇ ਕਿੰਨੀ ਟ੍ਰੇਡਿੰਗ ਹੋ ਰਹੀ ਹੈ। ਸਰ ਜੀ ਜਿਹੜਾ ਹਾਂਜੀ, ਜਿਹੜਾ ਮੋਢਿਆਂ ਤੇ ਗੱਲ ਕਰਦੇ ਨੇ ਕਿ ਮੋਢਿਆਂ ਤੇ ਚੱਕ ਕੇ, ਵਾਸ ਇਟ ਕਿ ਵੀ ਆਰ ਸਪੋਰਟਿੰਗ ਯੂ, ਮੋਢਿਆਂ ਤੇ ਚੱਕ ਕੇ ਤੇ ਨਹੀਂ ਨਾ ਉਹਨਾਂ ਲੈ ਜਾਣਾ, ਬਸ ਇਹੀ ਹੈ ਕਿ ਵੀ ਆਰ ਫੁੱਲੀ ਸਪੋਰਟਿੰਗ ਯੂ, ਰਾਈਟ? ਆਹੋ ਨਹੀਂ, ਉਹ ਤਾਂ ਮੋਢਿਆਂ ਤੇ ਚਾੜ ਕੇ ਵੀ ਤੈਰ ਸਕਦੀਆਂ ਨੇ ਜੇ ਤਗੜੀਆਂ ਹੋਣ ਤੇ। ਅੱਛਾ ਚਲੋ ਜੀ, ਮੈਂ ਮਤਲਬ ਇਹ ਹੈ ਅੱਗੇ ਕਿ ਪੜ੍ਹੀਏ, ਅੱਗੇ ਪੜ੍ਹਦੇ ਹਾਂ ਜੀ। ਹਾਂਜੀ ਦੋਹਾਂ ਹਾਂਜੀ ਦੋਹਾਂ ਦੋਹਾਂ ਬਾਹਾਂ ਤੋਂ ਪਕੜ ਰੰਝੇੜੇ ਨੂੰ ਉਹ ਮੁੜ ਆਨ ਬੇੜੀ ਵਿੱਚ ਚਾੜਿਆ ਨੇ। ਤਕਸੀਰ ਮਾਫ ਕਰ ਆਦਮੀ ਦੀ, ਮੁੜ ਆਨ ਬਹਿਸ਼ ਵਿੱਚ ਵਾੜਿਆ ਨੇ। ਗੋਇਆ ਖਾਬ ਦੇ ਵਿੱਚ ਅਜ਼ਾਜ਼ੀਲ ਡਿੱਠਾ, ਮੈਨੂੰ ਫੇਰ ਮੁੜ ਅਰਸ਼ ਤੇ ਚਾੜਿਆ ਨੇ। ਵਾਰਿਸ ਸ਼ਾਹ ਨੂੰ ਤੁਰਤ ਨਹਾਇ ਕੇ ਤੇ ਬੀਵੀ ਹੀਰ ਦੇ ਪਲੰਗ ਤੇ ਚਾੜਿਆ ਨੇ। ਪਹੁੰਚ ਗਿਆ ਜੀ। ਹਾਂਜੀ, ਦੋਹਾਂ ਬਾਹਾਂ ਤੋਂ ਪਕੜ ਰੰਜੇਠੜੇ ਨੂੰ ਮੁੜ ਆਣ ਬੇੜੀ ਵਿੱਚ ਚਾੜਿਆ। ਉਹਨਾਂ ਦੋ ਉਹ ਜਿਹੜੀਆਂ ਉਹ ਮੁਲਾ ਦੀਆਂ ਔਰ ਬੀਵੀਆਂ ਨੇ, ਉਹਨਾਂ ਨੇ ਉਹਨੂੰ ਫੜ ਕੇ ਤੇ ਦੁਬਾਰਾ ਬੇੜੀ ਵਿੱਚ ਬਿਠਾ ਲਿਆ ਹੈ। ਇਹ ਇੰਝ ਹੀ ਹੈ ਜਿਵੇਂ ਗੁਨਾਹਗਾਰ ਦੇ ਗੁਨਾਹ ਮਾਫ ਕਰਕੇ ਤੇ ਉਹਨੂੰ ਬਹਿਸ਼ਤ ਵਿੱਚ ਦੁਬਾਰਾ ਲੈ ਲਿੱਤਾ ਜਾਵੇ। ਮਤਲਬ ਇਹ ਹੈ ਕਿ ਜੇ ਉਹ ਠੇਲੇਗਾ ਤੇ ਉਹਨੇ ਮਾਰੀ ਜਾਣਾ, ਤੇ ਉਹਦੇ ਲਈ ਤੇ ਸਿਰਫ ਬੇੜੀ ਉੱਤੇ ਚੜ੍ਹਨਾ ਹੀ ਜਿਹੜਾ ਉਹ ਬਹਿਸ਼ਤ ਹੈਗਾ। ਜਿਹੜਾ ਫਰਿਸ਼ਤਾ ਹੈ ਉਹ ਸ਼ੈਤਾਨ ਹੈ ਨਾ, ਸੈਟਨ ਜਿਹੜਾ ਹੈ ਉਹ ਅਜ਼ਾਜ਼ੀਲ ਹੈ। ਇਹ ਪਤਾ ਨਾ ਤੁਹਾਨੂੰ? ਜਾਨ ਲੈਂਦਾ ਜੋ। ਹਾਂਜੀ ਹਾਂਜੀ, ਹੀ ਇਜ਼ ਦ ਡੈਵਲ, ਹੀ ਇਜ਼ ਦ ਡੈਵਲ। ਇਹ ਜਾਨ ਨਹੀਂ ਲੈਂਦਾ, ਇਹ ਅੱਛਾ, ਡੈਵਲ ਹੈ, ਇਹ ਡੈਵਲ ਹੈ। ਓਕੇ। ਹਾਂਜੀ, ਉਹ ਜਾਨ ਲੈਣ ਵਾਲਾ ਇਜ਼ਰਾਈਲ ਹੈ। ਹਾਂ, ਉਹ ਇਜ਼ਰਾਈਲ ਹੈ। ਇਹਨੇ ਅਜ਼ਾਜ਼ੀਲ ਜਿਹੜਾ ਹੈ, ਜਿਹੜਾ ਸ਼ੈਤਾਨ ਹੈ, ਉਹ ਤੇ ਰੱਬ ਨੇ ਜਦੋਂ ਫਰਿਸ਼ਤਿਆਂ ਨੂੰ ਕਿਹਾ ਨਾ ਕਿ ਤੁਸੀਂ ਆਦਮ ਦੀ ਪੈਰਾਂ ਨੂੰ ਹੱਥ ਲਾਓ ਜਾਂ ਆਪਣੀ ਡੈਫਰੈਂਸ ਸ਼ੋ ਕਰੋ, ਤੇ ਅਜ਼ਾਜ਼ੀਲ ਜਿਹੜਾ ਸੀ, ਉਹਨੇ ਸ਼ੈਤਾਨ ਨੇ ਕਿਹਾ ਕਿ ਮੈਂ ਤੇ ਨਹੀਂ ਕਰਦਾ, ਇਹ ਤੇ ਮਿੱਟੀ ਦੀ ਬਣੀ ਹੋਈ ਸ਼ੈ ਹੈ। ਰਾਈਟ ਮੈਂ ਤੇ ਹਾਂਜੀ, ਰਾਈਟ, ਸਹੀ, ਠੀਕ। ਮਤਲਬ ਇਹ ਤੇ ਮਿੱਟੀ ਦਾ ਬਣਿਆ ਹੈ, ਪੁਤਲਾ ਹੈ, ਤੇ ਮੈਂ ਤੇ ਅੱਗ ਦਾ ਬਣਿਆ ਹੈ। ਮੈਂ ਤੇ ਆਲਾ ਮੇਰਾ ਮਟੀਰੀਅਲ ਜਿਸ ਨਾਲ ਮੈਂ ਬਣਿਆ ਉਹ ਆਲਾ ਹੈ। ਗੋਇਆ ਖਾਬ ਦੇ ਵਿੱਚ ਅਜ਼ਾਜ਼ੀਲ, ਮਤਲਬ ਇਵੇਂ ਕਿ ਜਿਵੇਂ ਸ਼ੈਤਾਨ ਨੂੰ ਖਾਬ ਵਿੱਚ ਆ ਗਿਆ ਸੀ, ਤੇ ਫਿਰ ਜਦੋਂ ਅੱਖ ਖੁੱਲੀ ਤੇ ਫਿਰ ਉਹ ਅਰਸ਼ ਤੇ ਫਿਰ ਉਹ ਚੜ ਗਿਆ। ਵਾਰਿਸ ਸ਼ਾਹ ਨੂੰ ਤੁਰਤ ਨਹਾਏ ਕੇ ਤੇ ਬੀਵੀ ਹੀਰ ਦੇ ਪਲੰਗ ਤੇ ਚਾੜਿਆ ਨੇ। ਤੇ ਇਹ ਹੁਣ ਵਾਰਿਸ ਸ਼ਾਹ ਹੀਰ ਦੇ ਜਿਹੜੀ ਲਾਈਫ ਹੈ ਉਹਦੇ ਵਿੱਚ ਰਾਂਝੇ ਨੂੰ ਦਾਖਲ ਕਰ ਰਿਹਾ ਹੈ, ਤੇ ਉਹਨੂੰ ਪਹਿਲੇ ਆਪਣਾ ਸਾਰਾ ਕੁਝ ਸਾਫ਼ ਕੀਤਾ ਹੈ, ਨਹਾਤਾ ਹੈ, ਤੇ ਫਿਰ ਉਹ ਪਲੰਗ ਤੇ ਚੜਿਆ ਹੈ। ਮਤਲਬ ਉਹ ਪਲੰਗ ਦੀ ਬੇਇੱਜ਼ਤੀ ਨਹੀਂ ਕਰਨਾ ਚਾਹੁੰਦਾ। ਉਹਦੇ ਲਈ ਜਿਹੜਾ ਹੀਰ ਦਾ ਪਲੰਗ ਹੈ ਉਹ ਬਹੁਤ ਆਨਰੇਬਲ ਚੀਜ਼ ਹੈ। ਆਪਣੇ ਪੁਰਾਣੀ ਦੁਨੀਆ ਜ਼ਿੰਦਗੀ ਛੱਡ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਰਿਹਾ ਨਾ। ਸੋ ਨਹਾਣਾ ਮੀਨਸ ਕਿ ਪੁਰਾਣਾ ਆਪਣਾ ਸਾਰਾ ਜਿਹੜਾ ਉਹਦਾ ਸੀਗਾ ਬੈਗੇਜ ਖਤਮ ਕਰਕੇ ਨਵੇਂ ਸਿਰਿਓਂ ਤੁਰਿਆ। ਹਾਂਜੀ ਹਾਂਜੀ। ਅੱਛਾ ਡਾਕਟਰ ਸਾਹਿਬ, ਇਹ ਲਾਈਨ ਜਿਹੜੀ ਹੈ ਨਾ, ਮੈਨੂੰ ਕਾਫੀ ਸ਼ਰਾਰਤੀ ਲੱਗਦੀ ਵਾਰਿਸ ਸ਼ਾਹ ਦੀ, ਕਿ ਵਾਰਿਸ ਸ਼ਾਹ ਨੂੰ ਤੁਰਤ, ਇਹ ਲੱਗਦਾ ਕਿ ਵਾਰਿਸ ਸ਼ਾਹ ਨੂੰ ਨਹਾ ਕੇ ਆਪਣੇ ਆਪ ਨੂੰ ਪਲੰਗ ਤੇ ਜਾ ਬੈਠਾ ਇਹਨੇ। ਖੈਰ ਚਲੋ ਅੱਗੇ ਜੀ। ਇੱਥੋਂ ਤੇ ਕਰੀਏ ਸਰ ਜੀ, ਫਿਰ ਅੱਗੇ ਤਾਂ ਫਿਰ ਹੀਰ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਨਾ, ਫਿਰ ਦੈਨ ਦੈਟਸ ਅ ਨਿਊ ਸਟੋਰੀ ਆਲ ਟੁਗੇਦਰ। ਇੱਥੇ ਫਿਰ ਅੱਜ ਇੱਥੇ ਕਨਕਲੂਡ ਕਰ ਦਈਏ, ਕੀ ਕਹਿੰਦੇ ਹੋ ਸਾਈਦ ਸਾਹਿਬ? ਹਾਂ ਠੀਕ ਹੈ ਨਾ, ਕਿਉਂਕਿ ਅੱਗੇ ਤੇ ਫਿਰ ਨਵੀਂ ਕਹਾਣੀ ਸ਼ੁਰੂ ਹੋ ਜਾਣੀ ਹੈ ਨਾ ਹੀਰ ਦੀ, ਤੇ ਫਿਰ ਇਹਦੀ ਨਵਾਂ ਚੈਪਟਰ ਸ਼ੁਰੂ ਹੋ ਜਾਣਾ। ਓਕੇ, ਚਲੋ ਜੀ, ਠੀਕ ਹੈ। ਅੱਛਾ ਡਾਕਟਰ ਸਾਹਿਬ ਜੀ, ਸ਼ੁਕਰੀਆ, ਬੜੀ ਮਿਹਰਬਾਨੀ। ਥੈਂਕ ਯੂ ਜੀ। ਰੱਬ ਰੱਖਾ ਜੀ ਸਾਰਿਆਂ ਦਾ।
ਓਕੇ ਜੀ, ਬਾਏ ਬਾਏ।